ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 101100, ਜਰਮਨੀ ਦੇ ਲਈ 51180904041511 80 90 40 41, फ्रांस ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਤੁਹਾਡੀ ਜਿਹੜੀ ਅੱਜ ਦੇ ਦਿਨ ਅਸੀਂ ਗੱਲਬਾਤ ਕਰਾਉਂਦੇ ਹਾਂ ਬਲਤੇਜ ਪੰਨੂ ਜੀ ਦੇ ਨਾਲ। ਬਲਤੇਜ ਪੰਨੂ ਜੀ ਸਾਡੇ ਨਾਲ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ। ਤੇ ਬਲਤੇਜ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਜਿਹੜੇ ਪ੍ਰੋਗਰਾਮ ਦੇ ਸਪਾਂਸਰਸ ਆ ਉਹਨਾਂ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ ਓਬਾਮਾ ਕੇਅਰ ਹੈਲਥ ਕੇਅਰ ਦੀਆਂ ਜਿਹੜੀਆਂ ਐਪਲੀਕੇਸ਼ਨਸ ਉਹ ਭਰ ਰਹੇ ਨੇ। ਉਹਨਾਂ ਦਾ ਫੋਨ ਨੰਬਰ 408 272 2500, 4082722500। ਇਸ ਦੇ ਨਾਲ ਨਾਲ ਕਰਮਪਾਲ ਸਿੰਘ ਜੀ, ਜਸਜੀਤ ਕੌਰ ਜੀ ਕਲੋਵਿਸ ਤੋਂ, ਕੁਲਵੰਤ ਸਿੰਘ ਅਤੇ ਨਵਿੰਦਰ ਕੌਰ ਨਿਊਯਾਰਕ ਤੋਂ, ਮੰਜਲ ਭਰਾ ਦਲੀਪ ਸਿੰਘ ਅਤੇ ਅਵਤਾਰ ਸਿੰਘ, ਰਜਿੰਦਰ ਕੌਰ ਸੈਨ ਹੋਜ਼ੇ ਤੋਂ ਅਤੇ ਰਜਿੰਦਰ ਕੁਮਾਰ ਜੀ ਫਰੈਜ਼ਨੋ ਤੋਂ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਜਾਂ ਕੋਈ ਕਾਰੋਬਾਰ ਹੋਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਕਾਲ ਕਰ ਸਕਦੇ ਹੋ ਨੰਬਰ 408 722 7698, 408 722 7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਜਿਹੜੀ ਹੈ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਜਿੰਨੇ ਵੀ ਸੁਣਨ ਵਾਲੇ ਆ ਪੰਜਾਬੀ ਰੇਡੀਓ USA ਦੇ ਸਰੋਤੇ, ਅਤੇ ਤੁਹਾਨੂੰ ਵੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ, ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ ਮੇਰੇ ਵੱਲੋਂ ਵੀ। ਔਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਛੋਹ ਪ੍ਰਾਪਤ ਧਰਤੀ ਹੈ ਜੀ ਪੰਜਾਬ, ਇਸ ਵੇਲੇ ਸ਼ਾਇਦ ਉਹਨਾਂ ਦੇ ਸੰਦੇਸ਼ ਦੀ ਕਿਤੇ ਜ਼ਿਆਦਾ ਲੋੜ ਹੈ ਜੀ, ਜਿੰਨੀ ਜਿਸ ਟਾਈਮ ਗੁਰੂ ਨਾਨਕ ਸਾਹਿਬ ਇਸ ਦੁਨੀਆ ਦੇ ਵਿੱਚ ਆਏ ਸਨ ਜੀ, ਉਸ ਤੋਂ ਜ਼ਿਆਦਾ ਜੀ। ਉਹਦਾ ਕਾਰਨ ਇਹ ਹੈ ਜੀ ਕਿ ਪੰਜਾਬ ਜਿਹੜਾ ਇਸ ਵੇਲੇ ਕਈ ਤਰ੍ਹਾਂ ਦੇ ਪ੍ਰਦੂਸ਼ਣ ਦੀ ਮਾਰ ਦੇ ਹੇਠ ਹੈ ਜੀ। ਪੰਜਾਬ ਦੇ ਵਿੱਚ ਨਸ਼ਾਖੋਰੀ ਜਿਹੜੀ ਹੈ ਜੀ, ਉਹਨੇ ਇਸ ਵੇਲੇ ਇੱਕ ਜਨਰੇਸ਼ਨ ਜਿਹੜੀ ਹੈ ਜੀ ਉਹ ਖਾ ਲਈ ਹੈ। ਪੰਜਾਬ ਦੇ ਵਿੱਚ ਕੱਲ ਮੈਂ ਬਾਹਰ ਗਿਆ ਸੀਗਾ ਜੀ, ਤਕਰੀਬਨ ਸਾਰੇ ਡਿਸਟ੍ਰਿਕਟ, 4 ਡਿਸਟ੍ਰਿਕਟ ਕ੍ਰੋਸ ਜਿਹੜੇ ਉਹ ਕਰਨੇ ਪਏ। 4:15 ਵਜੇ ਲਾਈਟਾਂ ਜਿਹੜੀਆਂ ਜੀ ਉਹ ਜਗਾਉਣੀਆਂ ਪੈ ਗਈਆਂ। ਇੰਨੀ ਜ਼ਿਆਦਾ ਪਰਾਲੀ ਨੂੰ ਅੱਗ ਜਿਹੜੀ ਹੈ ਜੀ ਉਹ ਲੱਗੀ ਹੋਈ ਹੈ। ਚਾਰ ਚੁਫੇਰੇ ਧੂੰਆਂ ਹੀ ਧੂੰਆਂ ਜੀ। ਔਰ ਸੜਕਾਂ ਦੇ ਉੱਤੇ ਹਾਦਸੇ ਜਿਹੜੇ ਨੇ ਇਹਦੇ ਧੂੰਏ ਦੀ ਵਜ੍ਹਾ ਕਰਕੇ ਹੋ ਰਹੇ ਨੇ। ਲੋਕ ਖੰਘੀ ਜਾ ਰਹੇ ਨੇ, ਅੱਖਾਂ 'ਚੋਂ ਪਾਣੀ ਉਹਨਾਂ ਦੇ ਵਗ ਰਿਹਾ ਜੀ। ਫਲੂ ਜਿਹੜਾ ਉਹਨਾਂ ਨੂੰ ਹੋਇਆ ਹੈ। ਪਰ ਕੰਟੀਨਿਊਸ ਵੱਡੀਆਂ ਲਾਟਾਂ ਜਿਹੜੀਆਂ ਜੀ ਚਾਰ ਚੁਫੇਰੇ ਦੀਆਂ ਨਜ਼ਰ ਆ ਰਹੀਆਂ ਨੇ। ਰਾਤੀ ਮੈਂ ਚੰਦਰਮਾ ਵੀ ਦੇਖ ਰਿਹਾ ਸੀਗਾ, ਕਿਉਂਕਿ ਗੁਰੂ ਪੁਰਬ ਹੈ ਜੀ, ਉਹ ਪੂਰਨਮਾਸ਼ੀ ਹੁੰਦੀ ਹੈ। ਚੰਦਰਮਾ ਤਾਂ ਗੋਲ ਜ਼ਰੂਰ ਦਿਸ ਰਿਹਾ ਸੀਗਾ ਜੀ, ਪਰ ਲਾਲ ਰੰਗ ਦਾ ਜੀ, ਜਿਹੜਾ ਕਿ ਪੋਲਿਊਸ਼ਨ ਦੇ ਨਾਲ ਸਾਰਾ ਉਹ ਲਾਲ ਹੋਇਆ ਸੀਗਾ। ਸੋ ਬੇਸ਼ੱਕ ਜੀ ਜਿਹੜੇ ਮਹਾਨ ਹੋਏ ਨੇ ਜੀ ਦਾਰਸ਼ਨਿਕ ਸਾਡੇ ਵਾਸਤੇ, ਸੋ ਉਹਨਾਂ ਦੀ ਵਜ੍ਹਾ ਕਰਕੇ ਅਸੀਂ ਫਿਰ ਰਹੇ ਹਾਂ। ਪਰ ਇਹਨਾਂ ਜੀ ਕਿ ਉਹਨਾਂ ਦਾ ਜਿਹੜਾ ਸੰਦੇਸ਼ ਹੈ ਉਹ ਇਸ ਵੇਲੇ ਜੀ ਉਹਦੀ ਕਿਤੇ ਜ਼ਿਆਦਾ ਲੋੜ ਆ ਜੀ, ਜਿਸ ਟਾਈਮ ਦੇ ਉੱਤੇ ਉਹਨਾਂ ਨੇ ਸੰਦੇਸ਼ ਦਿੱਤਾ ਸੀਗਾ। ਜੀ ਜੀ ਬਿਲਕੁਲ ਜੀ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਆ। ਜੇ ਇੱਦਾਂ ਹੀ ਆਪਾਂ ਉਹਨਾਂ ਦੇ ਦਿੱਤੇ ਹੋਏ ਸੰਦੇਸ਼ ਦੇ ਉੱਤੇ ਤੁਰੀਏ ਤਾਂ ਵਾਕਿਆ ਹੀ ਇਹ ਇੱਕ ਜਗ੍ਹਾ ਬਹੁਤ ਹੀ ਸੁਖਾਵੀਂ ਜਗ੍ਹਾ ਰਹਿਣ ਦੇ ਲਈ ਬਣ ਸਕਦੀ ਆ। ਅਤੇ ਆਪਣੀ ਜਿਹੜੀ ਹੁਣ ਆਪਾਂ ਸਿਆਸੀ ਅਤੇ ਜਿਹੜੇ ਦੂਜੀ ਗੱਲਬਾਤ ਆ ਉਸ ਦੇ ਵੱਲ ਵੱਧਦੇ ਹਾਂ। ਅਰੁਣ ਜੇਤਲੀ ਵੱਲੋਂ ਪਾਕਿਸਤਾਨ ਨੂੰ ਵਾਰਨਿੰਗ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। ਬਿਲਕੁਲ ਜੀ, ਜਿਹੜੇ ਸਾਡੇ ਇਹ ਮੰਤਰੀ, ਵਿਦੇਸ਼ ਮੰਤਰੀ, ਮਾਫ਼ ਕਰਨਾ, ਸਾਡੇ ਗ੍ਰਹਿ ਮੰਤਰੀ ਤੇ ਜਿਹੜੇ ਡਿਫੈਂਸ ਮਿਨਿਸਟਰ ਨੇ ਅਰੁਣ ਜੇਤਲੀ, ਉਹਨਾਂ ਦੇ ਵੱਲੋਂ ਇਹ ਗੱਲ ਜਿਹੜੀ ਹੈ ਜੀ ਉਹ ਆਖੀ ਗਈ ਹੈ ਕਿ ਪਾਕਿਸਤਾਨ ਜਿਹੜਾ ਜੀ ਉਹ ਡਿਸਾਈਡ ਕਰੇ
ਕਿ ਉਹਨੇ ਜਿਹੜੀ ਗੱਲਬਾਤ ਹੈ ਉਹ ਕਿਹਦੇ ਨਾਲ ਕਰਨੀ ਹੈ ਜੀ। ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਜਿਹੜੀ ਸਰਕਾਰ ਹੈ ਭਾਰਤ ਦੀ ਉਹਦੇ ਨਾਲ ਗੱਲਬਾਤ ਹੋ ਸਕਦੀ ਹੈ, ਜਾਂ ਜਿਹੜੇ ਸਾਡੇ ਮੁਲਕ ਨੂੰ ਵੰਡਣਾ ਚਾਹੁੰਦੇ ਨੇ ਉਹਨਾਂ ਦੇ ਨਾਲ ਪਾਕਿਸਤਾਨ ਜਿਹੜੀ ਹੈ ਜੀ ਉਹ ਗੱਲ ਕਰਨੀ ਚਾਹੁੰਦਾ ਹੈ। ਅਰੁਣ ਜੇਤਲੀ ਨੇ ਇਹ ਜਿਹੜਾ ਜੀ ਇਹ ਕਿਹਾ ਕਿ ਭਾਰਤ ਆਰਥਿਕ ਸਿਖਰ ਬੈਠਕ ਦੇ ਵਿੱਚ ਜਿਹੜਾ ਜੀ ਪਾਕਿਸਤਾਨ ਦੇ ਵਾਰਤਾ ਲਈ ਭਾਰਤ ਤਿਆਰ ਹੈ, ਪਰ ਉਹਨੂੰ ਸਬੰਧਾਂ ਨੂੰ ਆਮ ਵਰਗੇ ਬਣਾਉਣ ਦੇ ਵਾਸਤੇ ਕੁਛ ਜਿਹੜੀਆਂ ਲਾਈਨਾਂ ਨੇ ਉਹ ਉਹਨੂੰ ਖਿੱਚਣੀਆਂ ਪੈਣਗੀਆਂ। ਇਹ ਜਿਹੜੀ ਵਾਰਨਿੰਗ ਹੈ ਜੀ ਉਸ ਮੌਕੇ ਦੇ ਉੱਤੇ ਅਰੁਣ ਜੇਤਲੀ ਦੀ ਆਈ ਹੈ ਜਦੋਂ ਅਜੇ ਵਾਘਾ ਸਰਹੱਦ ਦੇ ਉੱਤੇ ਹੁਣੇ ਜਿਹੜਾ ਜੀ ਇੱਕ ਵੱਡਾ ਧਮਾਕਾ ਹੋ ਕੇ ਹਟਿਆ, ਜਿੱਥੇ ਪਾਕਿਸਤਾਨ ਦੇ ਵਿੱਚ ਦਰਜਨਾਂ ਲੋਕ ਜਿਹੜੇ ਨੇ ਉਹ ਮਾਰੇ ਗਏ ਨੇ। ਦੂਜੇ ਪਾਸੇ ਜਿਹੜੀਆਂ ਖਬਰਾਂ ਉਹ ਇਹ ਆ ਰਹੀਆਂ ਨੇ ਕਿ ਜਿਹੜੇ ਵਾਘੇ ਦੇ ਉੱਤੇ ਜਿਹੜੇ ਹਮਲਾਵਰ ਨੇ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੇ ਇਹ ਵੀ ਵਾਰਨਿੰਗ ਜਿਹੜੀ ਇਹਦੀ ਕੀਤੀ ਹੈ ਕਿ ਉਹ ਨਰਿੰਦਰ ਮੋਦੀ ਤੋਂ ਬਦਲਾ ਜਿਹੜਾ ਜੀ ਉਹ ਲੈਣਗੇ। ਉਹਨਾਂ ਨੇ ਕਿਹਾ ਕਿ ਉਹ ਬਹੁਤ ਸਾਰੇ ਮੁਸਲਿਮ ਜਿਹੜੇ ਨੇ ਜੀ ਉਹਨਾਂ ਦਾ ਕਾਤਲ ਹੈ, ਜਿਹਦੇ ਕਰਕੇ ਉਹ ਉਹਨਾਂ ਦੇ ਟਾਰਗੇਟ ਦੇ ਉੱਤੇ ਹੈ। ਇਹ ਉਸ ਟਾਈਮ ਦੇ ਉੱਤੇ ਜਿਹੜਾ ਜੀ ਇਹ ਵਾਰਨਿੰਗ ਜਿਹੜੀ ਹੈ ਉਹ ਅਰੁਣ ਜੇਤਲੀ ਹੋਰਾਂ ਦੇ ਵੱਲੋਂ ਆਈ ਹੈ ਜੀ। ਜੀ। ਅਤੇ ਨਾਲ ਹੀ ਜਿਹੜੀ ਆਪਾਂ ਤੁਸੀਂ ਧਮਾਕੇ ਦੀ ਗੱਲ ਕੀਤੀ ਜਿਹੜੀ ਵਾਘਾ ਬਾਰਡਰ ਦੇ ਉੱਤੇ ਹੋਇਆ, ਤੇ ਇਹ ਵੀ ਜਿਹੜੀਆਂ ਖਬਰਾਂ ਹੁਣ ਪ੍ਰਾਪਤ ਹੋ ਰਹੀਆਂ ਵੀ ਉੱਥੇ ਹੁਣ ਵਪਾਰ ਜਿਹੜਾ ਮੁੜ ਕੇ ਜਿਹੜਾ ਸ਼ੁਰੂ ਹੋਣ ਦੇ ਲੱਗ ਗਈ ਆ। ਬਿਲਕੁਲ ਜੀ, ਬਿਲਕੁਲ। ਜਿਹੜਾ ਵਪਾਰ ਹੈ ਉਹ ਦੁਬਾਰਾ ਤੋਂ ਜਿਹੜਾ ਜੀ ਉਹ ਸ਼ੁਰੂ ਹੋਇਆ ਜੀ ਇਸ ਜਗ੍ਹਾ ਦੇ ਉੱਤੇ। 2-3 ਦਿਨ ਤੱਕ ਤਕਰੀਬਨ ਜਿਹੜਾ ਜੀ ਇਹ ਬੰਦ ਰਿਹਾ ਵਪਾਰ ਜਿਹੜਾ ਸੀਗਾ। ਹੁਣ ਦੁਬਾਰਾ ਜਿਹੜਾ ਜੀ ਫਿਰ ਟਰੱਕ ਜਿਹੜੇ ਨੇ ਉਹ ਆਉਣ ਜਾਣ ਲੱਗੇ ਨੇ ਵਾਘਾ ਅਟਾਰੀ ਜਿਹੜਾ ਬਾਰਡਰ ਹੈ ਜੀ ਇੱਥੋਂ। ਜਿਹੜੇ ਤਕਰੀਬਨ ਪਾਕਿਸਤਾਨ ਤੋਂ 25 ਟਰੱਕ ਜਿਹੜੇ ਸੀ ਉਹ ਭਾਰਤ ਵਾਲੇ ਵਿੱਚ ਪਹੁੰਚੇ ਜੀ। ਭਾਰਤ ਵਾਲੀ ਸਾਈਡ ਦੇ ਉੱਤੇ ਸੀਮੈਂਟ ਤੇ ਸੁੱਕੇ ਮੇਵੇ ਜਿਹੜੇ ਸੀਗੇ ਇਹਦੇ ਵਿੱਚ ਸੀਗੇ। ਭਾਰਤ ਵਾਲੀ ਸਾਈਡ ਤੋਂ ਕੋਈ ਮਾਲ ਜਿਹੜਾ ਜੀ ਪਾਕਿਸਤਾਨ ਨਹੀਂ ਗਿਆ, ਪਰ ਉਮੀਦ ਹੈ ਜੀ ਅੱਜ ਜਿਹੜਾ ਜੀ ਇਹ ਟਰੱਕ ਜਿਹੜੇ ਕਿ ਲਾਈਨਾਂ ਦੇ ਵਿੱਚ ਲੱਗੇ ਖੜੇ ਨੇ ਜੀ ਉਹ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਜਿਹੜਾ ਜੀ ਉਹ ਐਂਟਰ ਹੋਣਗੇ। ਜਿਹੜਾ ਧਮਾਕੇ ਦਾ ਹੁਣੇ ਮੈਂ ਜ਼ਿਕਰ ਕਰਕੇ ਹਟਿਆ ਉਹਦੇ ਨਾਲ ਵਪਾਰ ਜਿਹੜਾ ਸੀਗਾ ਦੋਵਾਂ ਮੁਲਕਾਂ ਦੇ ਵਿੱਚ ਇੱਕ ਵਾਰੀ ਜਿਹੜਾ ਸੀਗਾ ਉਹ ਬੰਦ ਹੋ ਗਿਆ ਸੀਗਾ, ਪਰ ਦੁਬਾਰਾ ਤੋਂ ਫਿਰ ਜਿਹੜਾ ਜੀ ਗੱਲਬਾਤ ਕਰਕੇ ਇਸ ਵਪਾਰ ਨੂੰ ਜਿਹੜਾ ਉਹ ਸ਼ੁਰੂ ਕੀਤਾ ਗਿਆ। ਦੇਖੋ ਗੱਲ ਇਹ ਨਹੀਂ ਹੈ ਕਿ 25 ਟਰੱਕ ਆਏ ਜਾਂ ਕਿੰਨੇ ਗਏ, ਉੱਥੇ ਜਿਹੜੇ ਮਜ਼ਦੂਰ ਨੇ ਜੀ ਔਰ ਉਹ ਰੋਜ਼ ਜਿਹੜੀ ਵਿਚਾਰੇ ਉੱਥੋਂ ਰੋਟੀ ਕਮਾ ਕੇ ਖਾਂਦੇ ਨੇ ਦੋਨਾਂ ਸਾਈਡਾਂ ਦੇ ਤੋਂ, ਭਾਰਤ ਵਾਲੀ ਸਾਈਡ ਤੋਂ ਵੀ ਪਾਕਿਸਤਾਨ ਵਾਲੀ ਸਾਈਡ ਤੋਂ ਵੀ। ਇਹਨਾਂ ਲੋਕਾਂ ਦਾ ਅਸਲ ਦੇ ਵਿੱਚ ਕਦੀ ਵੀ ਸੋਚਿਆ ਨਹੀਂ ਜਾਂਦਾ ਜੀ ਕਿ ਕਿੰਨੇ ਲੋਕ ਜਿਹੜੇ ਨੇ ਕਿੰਨੇ ਲੋਕਾਂ ਦੀ ਰੋਟੀ ਰੋਜ਼ੀ ਜਿਹੜੀ ਹੈ ਜੀ ਇੱਥੋਂ ਤੁਰ ਸਕਦੀ ਹੈ ਜੇ ਇਹ ਕਿਸੇ ਜਗ੍ਹਾ ਸੁਹਿਰਦਤਾ ਜਿਹੜੀ ਹੈ ਜੀ ਉਹ ਵਿਖਾਉਣ। ਜੀ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਭਾਜਪਾ ਜਿਨ੍ਹਾਂ ਦੀਆਂ ਮੀਟਿੰਗਾਂ ਜਿਹੜੇ ਕੁਛ ਦਿਨ ਪਹਿਲਾਂ ਹੋਈਆਂ ਕਥੇਰੀਆ ਹੋਣਾ ਦੀ ਅਗਵਾਈ ਦੇ ਵਿੱਚ, ਅਕਾਲੀ ਦਲ ਜਿਹੜਾ ਜੀ ਟੋਟਲੀ ਗਾਇਬ ਰਿਹਾ, ਕਿਸੇ ਵੀ ਆਗੂ ਨੂੰ ਨਹੀਂ ਮਿਲੇ ਤੇ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਆਪਣੇ ਪੱਤੇ ਬੀਜੇਪੀ ਦੇ ਕੀ ਪੰਜਾਬ ਦੇ ਵਿੱਚ ਕਰਨਾ ਚਾਹੁੰਦੇ ਹੋ ਸਾਰੇ ਖੋਲ੍ਹਤੇ। ਕਾਫੀ ਹੱਦ ਤੱਕ ਜੀ, ਕਾਫੀ ਹੱਦ ਤੱਕ ਜਿਹੜਾ ਪੰਜਾਬ ਮਾਮਲਿਆਂ ਦੇ ਇੰਚਾਰਜ ਭਾਰਤੀ ਜਨਤਾ ਪਾਰਟੀ ਦੇ ਮੁਖੀ ਪੰਜਾਬ ਮਾਮਲਿਆਂ ਦੇ ਮੁਖੀ ਰਾਮ ਸ਼ੰਕਰ ਕਥੇਰੀਆ ਜਿਹੜੇ ਆ ਜੀ ਉਹਨਾਂ ਨੇ ਖੋਲ੍ਹੇ ਨੇ ਜੀ। ਉਹਨਾਂ ਨੇ ਇੱਥੇ 2 ਦਿਨ ਜਿਹੜੀ ਮੀਟਿੰਗ ਕੀਤੀ ਆ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦੇ ਨਾਲ। ਉਹਦੇ ਵਿੱਚ ਐਕਚੁਅਲੀ ਮੀਟਿੰਗ ਦੇ ਵਿੱਚ ਬਹੁਤੀ ਕੋਈ ਸਟ੍ਰੈਟਜੀ ਜਿਹੜੀ ਹੈ ਜੀ ਉਹ ਨਹੀਂ ਉਲੀਕੀ ਗਈ, ਸਿਵਾਏ ਇਹਦੇ ਤੋਂ ਕਿ ਪਿੰਡਾਂ ਥਾਵਾਂ ਦੇ ਉੱਤੇ ਕਸਬਿਆਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਪਹੁੰਚ ਕਰੂਗੀ। ਜ਼ਿਆਦਾ ਜਿਹੜਾ ਰੌਲਾ ਰੱਪਾ ਸੀਗਾ ਨਾ ਜੀ ਉਹ ਅਕਾਲੀ ਦਲ ਦੇ ਉੱਤੇ ਤਵੇ ਲਾਉਣ ਦੇ ਉੱਤੇ ਲੱਗਿਆ ਰਿਹਾ ਜੀ। ਭਾਰਤੀ ਜਨਤਾ ਪਾਰਟੀ ਵਾਲੇ ਜਿਹੜੀ ਉਹ ਖੁੱਲ੍ਹ ਕੇ ਬੋਲੇ ਪਹਿਲੀ ਵਾਰੀ ਜਿਹੜੇ ਅਕਾਲੀ ਦਲ ਦੇ ਖਿਲਾਫ ਕਿ ਕਿਹੜੇ ਤਰੀਕੇ ਦੇ ਨਾਲ ਅਕਾਲੀ ਦਲ ਜਿਹੜਾ ਜੀ ਉਹਨਾਂ ਨੂੰ ਕੁੱਟਦਾ ਮਾਰਦਾ ਰਿਹਾ। ਕਥੇਰੀਆ ਨੇ ਤਾਂ ਇੱਥੋਂ ਤੱਕ ਜਿਹੜਾ ਕਹਿਤਾ ਹੈ ਕਿ ਭਾਰਤ ਦੇ ਵਿੱਚ ਪੰਜਾਬ ਇੱਕੋ ਇੱਕ ਏਦਾਂ ਦਾ ਸੂਬਾ ਹੈ ਜਿੱਥੇ ਸੱਤਾਧਾਰੀ ਧਿਰ ਜਿਹੜੀ ਹੈ ਜੀ ਉਹਦਾ ਜਿਹੜਾ ਮੇਨ ਮੈਂਬਰ ਹੈ ਜੀ ਉਹ ਮੁੱਖ ਮੰਤਰੀ ਹੈ ਤੇ ਉਸੇ ਹੀ ਪਾਰਟੀ ਦਾ ਦੂਜਾ ਮੈਂਬਰ ਜਿਹੜਾ ਜੀ ਡਿਪਟੀ ਮੁੱਖ ਮੰਤਰੀ ਹੈ। ਉਹਨਾਂ ਦਾ ਇਸ਼ਾਰਾ ਇਸ ਪਾਸੇ ਵੱਲ ਸੀਗਾ ਕਿ ਡਿਪਟੀ ਸੀਐਮ ਤਾਂ ਉਹਨਾਂ ਦਾ ਚਾਹੀਦਾ ਸੀ, ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਸਪਸ਼ਟ ਕਰਤਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਡਿਪਟੀ ਸੀਐਮ ਦਾ ਅਹੁਦਾ ਨਹੀਂ ਚਾਹੁੰਦੀ, ਨਾ ਅਸੀਂ ਜਿਹੜਾ ਜੀ ਉਹ ਮੰਗਣਾ। ਉਹਨਾਂ ਨੇ ਕਿਹਾ ਅਸੀਂ ਤਾਂ ਆਪਣਾ ਫੇਅਰ ਸ਼ੇਅਰ ਜਿਹੜਾ ਜੀ ਉਹ ਮੰਗਦੇ ਹਾਂ। ਫੇਅਰ ਸ਼ੇਅਰ ਕਿਹੋ ਜਿਹਾ ਹੋਵੇ, ਆਈ ਥਿੰਕ ਸਿੱਧੀ ਦੀ ਗੱਲ ਜਿਹੜੀ ਆ ਉਹ 50% ਤੋਂ ਸ਼ੁਰੂ ਹੁੰਦੀ ਹੈ, ਜਿਹੜਾ ਕਿ ਅਕਾਲੀ ਦਲ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਉਹ ਨਹੀਂ ਮੰਨੂਗਾ। ਕਥੇਰੀਆ ਨੇ ਇੱਥੋਂ ਤੱਕ ਕਹਿਤਾ ਕਿ ਜੇ ਹਾਲਾਤ ਹਰਿਆਣੇ ਵਾਲੇ ਬਣੇ ਤਾਂ ਜਿਹੜੀ ਬੀਜੇਪੀ ਹੈ ਜੀ ਉਹ ਇਕੱਲੇ ਤੌਰ ਦੇ ਉੱਤੇ ਜਾ ਸਕਦੀ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ। ਤੇ ਇਹਦੇ ਉੱਤੇ ਤੱਤਪੜਥੀ ਜਿਹੜਾ ਬਿਆਨ ਹੈ ਜੀ ਉਹ ਆ ਗਿਆ ਜਿਹੜਾ ਮਹੇਸ਼ਿੰਦਰ ਸਿੰਘ ਗਰੇਵਾਲ ਹੋਰਾਂ ਦਾ, ਕਿਸੇ ਟਾਈਮ ਦੇ ਗੁਰਚਰਨ ਸਿੰਘ ਟੋਹੜਾ ਹੋਰਾਂ ਦੇ ਨੇੜੇ ਸੀਗੇ ਕਿ ਠੀਕ ਬੀਜੇਪੀ ਤਿਆਰ ਹੈ ਤਾਂ ਅਸੀਂ ਵੀ ਤਿਆਰ ਹਾਂ। ਮਹੇਸ਼ਿੰਦਰ ਸਿੰਘ ਹੋਰੀ ਕੁਝ ਜ਼ਿਆਦਾ ਹੀ ਜਿਹੜਾ ਉਹਨਾਂ ਦੀ ਉਹ ਟੱਪਰੇ ਨੇ ਪਿਛਲੇ ਕੁਝ ਸਮੇਂ ਤੋਂ ਬਿਆਨ ਦੇਣ ਵਾਲੇ ਮਾਮਲੇ ਦੇ ਵਿੱਚ। ਅਜੇ ਅਕਾਲੀ ਦਲ ਦਾ ਕੋਈ ਪ੍ਰਤੀਕਰਮ ਵੱਡਾ ਜਿਹੜਾ ਜੀ ਇਹਦੇ ਉੱਤੇ
नहीं आया, पर एक गल पक्की है जी कि अकाली दल नूं हत्थां पैरां दीयां जिहड़ियां ओह पै गईयां ने इस मीटिंग तो बाद। हालांकि ये सब नूं पता है कि ये हालात जिहड़े ने ओह बनने ने, पर अकाली दल नूं ये आस सीगी कि शायद एडी छेती ये सारा कुछ नहीं होगा। पर हुण बड़ी तेजी दे नाल जिहड़े पंजाब दे सियासी समीकरण ने मेरी जाचे ओह बदलने शुरू होणगे। जी 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 ਤੇ ਬਿਲਕੁਲ ਜੀ, ਕਿਤੇ ਨਾ ਕਿਤੇ ਜਿਹੜੀ ਇਹ ਭਾਜਪਾ ਉਹ ਵੀ ਮਾਫੀ ਚਾਹੁੰਦਾ ਜੀ, ਜਿਹੜਾ ਅਕਾਲੀ ਦਲ ਉਹ ਵੀ ਹੁਣ ਪੰਜਾਬ ਦੇ ਵਿੱਚ ਆਪਣੀ ਜਿਹੜੀ ਸ਼ਾਇਦ ਰਣਨੀਤੀ ਉਹ ਬਦਲਣਗੇ। ਕਿਤੇ ਨਾ ਕਿਤੇ ਇਹਨਾਂ ਦੇ ਜਿਹੜੀਆਂ ਜੀ ਗੱਲਾਂ ਬਾਤਾਂ ਦੇ ਵਿੱਚ ਪੰਥਕ ਅਤੇ ਜਿਹੜੇ ਪੰਜਾਬ ਦੇ ਮਸਲੇ ਉਹ ਜ਼ਿਆਦਾ ਉਸ ਦੀ ਝਲਕ ਨਜ਼ਰ ਆਵੇਗੀ। ਪਹਿਲਾਂ ਜਿਹੜੀਆਂ ਗੱਲਾਂ ਹੁੰਦੀਆਂ ਸੀ ਜੀ ਵਿਕਾਸ ਪੁਰਸ਼ ਵਿਕਾਸ ਜਿਹੜਾ ਜੀ ਅਸੀਂ ਕਰਤਾ ਆ, ਹੁਣ ਕਿਤੇ ਨਾ ਕਿਤੇ ਮੁੜ ਕੇ ਵਾਪਸ ਜਿਹੜਾ ਜੀ ਇਹਨਾਂ ਗੱਲਾਂ ਦੇ ਉੱਤੇ ਆਉਣਗੇ ਜੀ। ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਜਿਹੜੇ ਜੇ ਕਿਹਾ ਜਾਵੇ ਪੰਜਾਬੀ ਦੀ ਕਹਾਵਤ ਹੈ ਕਿ ਗੱਡੇ ਮੁਰਦੇ ਜਿਹੜੇ ਨੇ ਉਹ ਪੁੱਟੇ ਜਾਣਗੇ ਜੀ। ਹੁਣ ਜੀ ਜੀ ਕੰਦੂ ਖੇੜੇ ਦਾ ਜ਼ਿਕਰ ਵੀ ਆਊਗਾ, ਹੁਣ ਚੰਡੀਗੜ੍ਹ ਦਾ ਜ਼ਿਕਰ ਵੀ ਆਊਗਾ। ਹਾਲਾਂਕਿ ਨਵਾਂ ਚੰਡੀਗੜ੍ਹ ਬਣਾਇਆ ਜਾ ਰਿਹਾ, ਤੁਸੀਂ ਦੇਖਣਾ ਤੇ ਦਿਓ ਹੁਣ ਅਨੰਦਪੁਰ ਦਾ ਮਤਾ ਵੀ ਚੇਤੇ ਆਊਗਾ। ਹੁਣ ਪੰਜਾਬ ਦੇ ਪਾਣੀਆਂ ਦੀ ਜਿਹੜੀ ਗੱਲ ਆ ਨਾ ਜੀ ਉਹ ਵੀ ਤੁਰੂਗੀ। ਹੁਣ ਪੰਜਾਬ ਦੇ ਵਿੱਚ ਅੱਤਵਾਦ ਵਾਲੀ ਜਿਹੜੀ ਗੱਲ ਆ ਜੀ ਉਹ ਵੀ ਇਹ ਉਭਾਰਨਗੇ, ਜਿਹੜੀ ਪਿਛਲੇ ਦਿਨਾਂ ਦੇ ਵਿੱਚ ਉਭਾਰਨ ਦੀ ਕੋਸ਼ਿਸ਼ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕੀਤੀ ਸੀਗੀ। ਪਰ ਆਈ ਥਿੰਕ ਬਦਲੇ ਹੋਏ ਹਾਲਾਤਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਪੰਥਕ ਏਜੰਡੇ ਦੇ ਉੱਤੇ ਜਾਣਾ ਮੁਸ਼ਕਲ ਨਹੀਂ। ਮੇਰਾ ਖਿਆਲ ਯਾਰ ਤੁਸੀਂ ਇਹ ਕਹਿ ਲਓ ਕਿ ਬਹੁਤ ਪੋਸੀਬਿਲਿਟੀ ਜਿਹੜੀ ਹੈ ਜੀ ਇੰਪੋਸੀਬਲ ਦੀ ਜਿਹੜੀ ਗੱਲ ਹੋ ਜੂਗੀ ਕਿ ਪੰਥਕ ਮੁੱਦੇ ਦੇ ਉੱਤੇ ਜਿਹੜਾ ਜੀ ਉਹ ਵਾਪਸ ਪਰਤੇ। ਹਾਂ, ਇਹਦੇ ਉੱਤੇ ਬੜਾ ਡਿਪੈਂਡ ਕਰਦਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਕੁਝ ਪੰਥਕ ਧਿਰਾਂ ਨੇ ਉਹ ਇਸ ਸਾਰੇ ਦੇ ਉੱਤੇ ਜੇ ਨੇੜਿਓਂ ਨਿਗਾਹ ਰੱਖਣ ਤਾਂ ਉਹਨਾਂ ਦਾ ਰੋਲ ਜਿਹੜਾ ਨਾ ਜੀ ਉਹ ਬੜਾ ਨੇੜਿਓਂ ਵੇਖਣ ਵਾਲਾ ਰਹੂਗਾ ਕਿ ਉਹ ਇਸ ਚੀਜ਼ ਦਾ ਲਾਹਾ ਜਿਹੜਾ ਜੀ ਉਹ ਲੈ ਸਕਦੇ ਨੇ ਜਾਂ ਉਹ ਖੱਖੜੀਆਂ ਕਰੇਲੇ ਜਿਹੜੇ ਹੋਏ ਫਿਰਦੇ ਨੇ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਚੱਲੀ ਜਾਣਗੇ। ਜੇ ਤਾਂ ਉਹ ਯੂਨਾਈਟ ਹੁੰਦੇ ਨੇ ਇਸ ਮਸਲੇ ਦੇ ਉੱਤੇ ਤਾਂ ਪੰਥਕ ਏਜੰਡੇ ਵੱਲ ਨੂੰ ਪਰਤਣ ਤੋਂ ਰੋਕ ਸਕਦੇ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ। ਖਾਸ ਤੌਰ ਦੇ ਉੱਤੇ ਕੁਝ ਸੁਹਿਰਦ ਧਿਰਾਂ ਜਿਹੜੀਆਂ ਨੇ ਜੀ ਉਹਨਾਂ ਨੂੰ ਏਕਾ ਕਰਕੇ ਇਕੱਠਿਆਂ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਨੂੰ ਜਿਹੜਾ ਜੀ ਉਹ ਤੁਰਨਾ ਚਾਹੀਦਾ, ਕਿਉਂਕਿ ਉੱਥੋਂ ਜਿਹੜਾ ਜੀ ਅਸਲ ਦੇ ਵਿੱਚ ਜਿਹੜਾ ਕਬਜ਼ਾ ਹੈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਜੇ ਉੱਥੋਂ ਟੁੱਟਦਾ ਤਾਂ ਕੁਛ ਚੰਗੇ ਦੀ ਜਿਹੜੀ ਆਸ ਹੈ ਉਹ ਹੋ ਸਕਦੀ ਆ। ਪਰ ਇਹ ਸਾਰਾ ਕੁਝ ਡਿਪੈਂਡ ਕਰੂਗਾ ਜੀ ਪੰਥਕ ਧਿਰਾਂ ਦੇ ਉੱਤੇ ਕਿ ਉਹ ਯੂਨਾਈਟ ਹੁੰਦੀਆਂ ਨੇ ਜਾਂ ਨਹੀਂ। ਜੀ 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 ਬਿਲਕੁਲ। ਤੇ ਹੁਣ ਕਿਤੇ ਨਾ ਕਿਤੇ ਜਿਹੜਾ ਸੰਤ ਸਮਾਜ ਆ ਉਹ ਵੀ ਦਿਖਣਾ ਦੁਬਾਰਾ ਜਿਹੜਾ ਉਹ ਸ਼ੁਰੂ ਹੋਵੇਗਾ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੇ ਹਾਲਾਤ ਕਾਫੀ ਜਿਹੜੇ ਆ ਮਾੜੇ ਆ, ਬਦ ਤੋਂ ਬੱਤਰ ਹੁੰਦੇ ਜਾ ਰਹੇ ਆ। ਪਹਿਲੋਂ ਕਿਸਾਨ ਜਿਹੜੇ ਆ ਉਹ ਕਰਜ਼ਿਆਂ ਹੇਠ ਜਿਹੜੇ ਫਾਹੇ ਲਈ ਜਾਂਦੇ ਸੀ, ਹੁਣ ਬੇਰੁਜ਼ਗਾਰ ਵੀ ਜਿਹੜੇ ਆ ਆਤਮ ਹੱਤਿਆ ਦੇ ਵੱਲ ਵੱਧ ਰਹੇ ਆ। ਬਿਲਕੁਲ ਜੀ, ਜਿਹੜੇ ਪੰਜਾਬ ਦੇ ਬੇਰੁਜ਼ਗਾਰਾਂ ਨੇ ਸੁਸਾਈਡ ਕਰਨ ਤੇ ਸਫਾਈ ਕਾਮਿਆਂ ਨੇ 7 ਨਵੰਬਰ ਤੋਂ ਜਿਹੜੀ ਹੜਤਾਲ ਦੇ ਉੱਤੇ ਜਾਣ ਦਾ ਐਲਾਨ ਕੀਤਾ ਜੀ ਭਲਕ ਤੋਂ। ਜਿਹੜੇ ਨੌਕਰੀਆਂ ਦੇ ਵਾਸਤੇ ਸੰਘਰਸ਼ ਕਰ ਰਹੇ ਲੋਕ ਨੇ ਜੀ, ਜਦੋਂ ਇਹ ਹਾਰ ਜਾਂਦੇ ਨੇ ਇਹਨਾਂ ਦੇ ਵਿੱਚੋਂ ਬਹੁਤੇ ਤਾਂ ਫਿਰ ਉਹ ਸੁਸਾਈਡ ਵੱਲ ਨੂੰ ਜਿਹੜਾ ਜੀ ਉਹ ਤੁਰ ਪੈਂਦੇ ਨੇ ਜੀ। ਬੜੇ ਸਾਰੇ ਸੁਸਾਈਡ ਜਿਹੜੇ ਜੀ ਪਿਛਲੇ ਦਿਨਾਂ ਦੇ ਵਿੱਚ ਹੋਏ ਨੇ। ਜੇ ਇਹਨਾਂ ਦੇ ਜਿਹੜੇ ਸੁਸਾਈਡ ਉਹ ਦੇਖੀਏ ਤਾਂ ਇਹਦੇ ਵਿੱਚੋਂ ਬਹੁਤ ਸਾਰੇ ਉਹ ਨੇ ਜੀ ਜਿਹੜੇ ਪੜ੍ਹੇ ਲਿਖੇ ਨੇ। ਪੰਜਾਬ ਦੇ ਵਿੱਚ ਤਾਂ 15 ਕੁ ਦਿਨ ਪਹਿਲਾਂ ਤਾਂ ਹਾਲਾਤ ਇਹ ਬਣ ਗਏ ਸੀਗੇ ਕਿ ਕੋਈ ਸ਼ਹਿਰ ਨਹੀਂ ਸੀਗਾ ਜਿੱਥੇ ਸੁਸਾਈਡ ਜਿਹੜਾ ਜੀ ਯੰਗ ਬਲੱਡ ਜਿਹੜਾ ਜੀ ਜਿਹੜੇ ਕੁੜੀਆਂ ਮੁੰਡੇ ਨੇ ਉਹ ਸੁਸਾਈਡ ਨਹੀਂ ਸਨ ਕਰ ਰਹੇ ਜੀ। ਆਈ ਥਿੰਕ ਕਿਸੇ ਨਾ ਕਿਸੇ ਹਾਲਤ ਦੇ ਵਿੱਚ ਠੁੰਮਣਾ ਦੇਣ ਦੀ ਲੋੜ ਹੈ, ਹੌਸਲਾ ਦੇਣ ਦੀ ਜਿਹੜਾ ਜੀ ਲੋੜ ਹੈ। ਮੁਸ਼ਕਿਲ ਇਹ ਹੈ ਕਿ ਜਦੋਂ ਡਿਗਰੀਆਂ ਇਹ ਲੈ ਕੇ ਤੁਰ ਪੈਂਦੇ ਨੇ, ਪੰਜਾਬ ਦੇ ਵਿੱਚ ਖੁੰਬਾਂ ਵਾਂਗੂ ਯੂਨੀਵਰਸਿਟੀਆਂ ਨਿਕਲੀਆਂ ਨੇ ਜੀ। ਜਿਵੇਂ ਕਿਸੇ ਟਾਈਮ ਜਿਹੜੇ ਇਹ ਕਾਲਜ ਨਿਕਲੇ ਸਨ, ਹੱਟੀਆਂ ਜਿਹੜੀਆਂ ਸ਼ੁਰੂ ਹੋਈਆਂ ਸੀ। ਮੈਂ ਇੱਕ ਦਿਨ ਇੱਥੇ ਇੱਕ ਜਿਹੜੇ ਕਾਰ ਡਰਾਈਵਿੰਗ ਸਕੂਲ ਹੈ ਨਾ ਜੀ ਉਹਦੇ ਉੱਤੇ ਸਾਈਨ ਲੱਗਿਆ ਹੋਇਆ ਸੀਗਾ, ਉਹਦੇ ਉੱਤੇ ਲਿਖਿਆ ਸੀਗਾ ਪਰਮਾਰ ਡਰਾਈਵਿੰਗ ਕਾਲਜ। ਹੁਣ ਦੇਖੋ ਇਹ ਤਾਂ ਸਕੂਲ ਹੁੰਦਾ ਜੀ, ਸਕੂਲ ਹੁੰਦਾ ਜਿੱਥੋਂ ਤੁਸੀਂ ਬਿਗਨਿੰਗ ਕਰਨੀ ਹੈ, ਜਿੱਥੋਂ ਲਰਨ ਕਰਨਾ। ਹੁਣ ਤਾਂ ਕਾਰਾਂ ਦੇ ਉੱਤੇ ਵੀ ਕਾਲਜ ਲਿਖੀ ਫਿਰਦੇ ਨੇ। ਵੀ ਸ਼ਾਇਦ ਹੋ ਸਕਦਾ ਕੱਲ ਨੂੰ ਇਹ ਵੀ ਲਿਖ ਦਿੱਤਾ ਜਾਵੇ ਪਰਮਾਰ ਡਰਾਈਵਿੰਗ ਯੂਨੀਵਰਸਿਟੀ। ਜਿੰਨੀਆਂ ਯੂਨੀਵਰਸਿਟੀਆਂ ਬਣ ਰਹੀਆਂ ਨੇ ਇਸ ਵੇਲੇ ਪੰਜਾਬ ਦੇ ਵਿੱਚ, ਖੁੰਬਾਂ ਵਾਂਗੂ ਨਿਕਲੀਆਂ ਯੂਨੀਵਰਸਿਟੀਜ਼ ਜਿਹੜੀਆਂ ਨੇ ਜੀ ਉਹ ਡਿਗਰੀਆਂ ਤੇ ਡਿਗਰੀਆਂ ਬੱਚਿਆਂ ਦੀਆਂ ਜਿਹੜੀਆਂ ਜੇਬਾਂ ਖਾਲੀ ਕਰ ਕਰਕੇ, ਮਾਪਿਆਂ ਦੀਆਂ ਜੇਬਾਂ ਖਾਲੀ ਕਰ ਕਰਕੇ ਉਹਨਾਂ ਦੇ ਹੱਥਾਂ 'ਚ ਫੜਾਈ ਜਾਂਦੀਆਂ ਨੇ। ਡਿਗਰੀ ਤੋਂ ਬਾਅਦ ਜਿਹੜੇ ਨੌਜਵਾਨ ਪੀੜ੍ਹੀ ਆ ਉਹਨੂੰ ਇਹ ਪਤਾ ਨਹੀਂ ਹੁੰਦਾ ਕਿ ਹੋਰ ਉਹਨਾਂ ਨੇ ਕਿੱਧਰ ਨੂੰ ਜਾਣਾ। ਜਿਹੜੀ ਇੱਕ ਕੁੜੀ ਕੁਝ ਹਫ਼ਤੇ ਪਹਿਲਾਂ ਇੱਥੇ ਸੁਸਾਈਡ ਕਰ ਗਈ ਸੀ ਬਰਨਾਲੇ ਦੇ ਨੇੜੇ, ਜਿਹਦੇ ਕੋਲੇ ਬੱਸ ਦੇ ਵਿੱਚ ਕਿਰਾਏ ਜੋਗੇ ਪੈਸੇ ਨਹੀਂ ਸੀਗੇ। ਉਹਦੀ ਮਾਂ ਨੇ ਕਣਕ ਦਿੱਤੀ ਸੀ ਉਹਨੂੰ ਵੀ, ਪੁੱਤਾ ਕਣਕ ਵੇਚ ਕੇ ਅੱਜ ਦੀ ਜਿਹੜੀ ਆ ਜੀ ਟਿਕਟ ਪਾ ਲਾ, ਕੱਲ ਨੂੰ ਦੇਖਾਂਗੇ। ਉਹਨੇ ਸੁਸਾਈਡ ਕਰਨ ਤੋਂ ਪਹਿਲਾਂ ਚਿੱਠੀ ਜਿਹੜੀ ਲਿਖੀ ਸੀ ਉਹ ਇੱਕ ਬਹੁਤ ਵੱਡੇ ਸਵਾਲ ਅੱਜ ਵੀ ਖੜੇ ਕਰਦੀ ਆ। ਉਹ ਕਹਿੰਦੀ, ਮਾਂ ਤੂੰ ਅੱਜ ਤਾਂ ਮੈਨੂੰ ਕਣਕ ਜਿਹੜੀ ਦੇਤੀ, ਮੈਂ ETT ਕਰ ਰਹੀ ਹਾਂ, ETT ਕਰਨ ਤੋਂ ਬਾਅਦ ਮੈਨੂੰ ਕਿਸੇ
ਕਿਸੇ ਨਾ ਕਿਸੇ ਚੌਂਕ ਦੇ ਉੱਤੇ ਖੜੋ ਕੇ ਪੁਲਿਸ ਤੋਂ ਹੱਡ ਤੜਾਉਣੇ ਪੈਣੇ ਨੇ। ਇਸ ਕਰਕੇ ਮੈਂ ਪਹਿਲਾਂ ਹੀ ਦੁਨੀਆ ਨੂੰ ਛੱਡ ਕੇ ਜਿਹੜਾ ਜੀ ਉਹ ਜਾ ਰਹੀ ਹਾਂ। ਇਹ ਅਸਲ ਦੇ ਵਿੱਚ ਤਸਵੀਰ ਹੈ ਜੀ ਪੰਜਾਬ ਦੀ। ਜੀ 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 ਬਿਲਕੁਲ, ਬਹੁਤ ਹੀ ਜਿਹੜੇ ਸੰਵੇਦਨਸ਼ੀਲ ਕਹਿ ਲਓ ਵੀ ਮਾਹੌਲ ਬਣਿਆ ਹੋਇਆ, ਖਾਸ ਕਰਕੇ ਇਹਨਾਂ ਨੌਜਵਾਨਾਂ ਨੂੰ ਲੈ ਕੇ ਜਿਹੜੇ ਪੜ੍ਹੀ ਤੇ ਜਾ ਰਹੇ ਆ, ਪਰ ਰੁਜ਼ਗਾਰ ਇਹਨਾਂ ਨੂੰ ਕਿਸੇ ਵੀ ਤਰੀਕੇ ਦਾ ਕੋਈ ਮੁਹੱਈਆ ਨਹੀਂ ਹੋ ਰਿਹਾ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਸਲਾ ਵੇਚਣ ਵਾਲੇ, ਇਹ ਜਿਹੜੇ ਨਕਲੀ ਲਾਇਸੈਂਸਾਂ ਦੇ ਉੱਤੇ ਨਕਲੀ ਪਰਮਿਟਾਂ ਤੇ ਵੇਚੀ ਜਾ ਰਹੇ ਆ। ਜੀ ਬਿਲਕੁਲ, ਇਹ ਆਪਣੇ ਆਪ ਤੇ ਵੈਸੇ ਇਹ ਮੁੱਦਾ ਜਿਹੜਾ ਜੀ ਪਹਿਲੀ ਵਾਰੀ ਨਹੀਂ ਉੱਠਿਆ, ਪਹਿਲਾਂ ਵੀ ਇੱਕ ਵਾਰੀ ਉੱਠਿਆ ਸੀਗਾ ਕਿ ਫਰਜ਼ੀ ਲਾਇਸੈਂਸ ਜਿਹੜੇ ਸੀਗੇ ਉਹ ਅੰਮ੍ਰਿਤਸਰ ਦੇ ਵਿੱਚ ਬਹੁਤ ਬੜੇ ਸਨ ਜੀ। ਹੁਣ ਇਹ ਪਤਾ ਲੱਗਾ ਕਿ ਫਿਰੋਜ਼ਪੁਰ ਤੇ ਮੋਗਾ ਜਿਹੜੇ ਨੇ ਉਹ ਮੇਨ ਬਣੇ ਹੋਏ ਨੇ। ਮੋਗਾ ਤਾਂ ਹਰ ਜਗ੍ਹਾ ਦੇ ਉੱਤੇ ਹੀ ਹੁਣ ਆ ਜਾਂਦਾ ਜੀ ਇਸ ਮਾਮਲੇ ਦੇ। ਉਹ ਇਸ ਕਰਕੇ ਆ ਜਾਂਦਾ ਜੀ, NRI ਬੈਲਟ ਹੈ, ਉੱਥੇ ਪੈਸੇ ਖੁੱਲੇ ਨੇ, ਨਸ਼ਿਆਂ ਦੀ ਰਾਜਧਾਨੀ ਵਜੋਂ ਉੱਭਰਿਆ ਜਿਹੜਾ ਜੀ ਉੱਥੇ ਤੇ ਫਿਰੋਜ਼ਪੁਰ ਦੇ ਵਿੱਚ ਹਥਿਆਰਾਂ ਦੇ ਫਰਜ਼ੀ ਲਾਇਸੈਂਸ ਜਿਹੜੇ ਨੇ ਉਹ ਇਸ ਵੇਲੇ ਬਣ ਰਹੇ ਨੇ ਜੀ। ਇੱਥੇ ਜਿਹੜੇ ਨਕਲੀ ਇਹ ਲਾਇਸੈਂਸ ਬਣ ਰਹੇ ਨੇ, ਇਹ ਕਿਹਾ ਜਾ ਰਿਹਾ ਹੈ ਕਿ ਇੱਕੋ ਦਿਨ ਦੇ ਵਿੱਚ ਇਹ ਲਾਇਸੈਂਸ ਬਣਾ ਕੇ ਦੇ ਦਿੱਤਾ ਜਾਂਦਾ ਜੀ। ਔਰ ਉਸ ਤੋਂ ਬਾਅਦ ਫਿਰ ਹਥਿਆਰ ਜਿਹੜੇ ਨੇ ਇਹਦੇ ਉੱਤੇ ਵੇਚੇ ਜਾਂਦੇ ਨੇ। ਤਸਕਰ ਜਿਹੜੇ ਨੇ ਪੰਜਾਬ, ਹਰਿਆਣਾ, ਰਾਜਸਥਾਨ ਤੇ UP ਦੇ ਰੱਜੇ ਪੁੱਜੇ ਘਰਾਂ ਦੇ ਜਿਹੜੇ ਕਾਕੇ ਨੇ, ਉਹਨਾਂ ਨੂੰ ਇਹ ਗਰੋਹ ਜਿਹੜੇ ਨੇ ਹਥਿਆਰ ਵੇਚਦੇ ਨੇ ਜੀ। ਫਿਰ ਇਹ ਹਥਿਆਰ ਜਿਹੜੇ ਤਕੜੇ ਜਿਹੜੇ ਗਾਹਕ ਨੇ ਉਹਨਾਂ ਨੂੰ 25 ਤੋਂ 30 ਲੱਖ ਰੁਪਈਏ ਦੇ ਵਿੱਚ ਪੁਰਾਣੇ ਤੇ ਵਰਤੇ ਹੋਏ ਹਥਿਆਰ ਦੇ ਵਜੋਂ ਜਿਹੜੇ ਉਹ ਵੇਚਦੇ ਨੇ। ਜਿਹੜਾ ਸੂਬਾ ਸਕੱਤਰ ਜਿਹੜਾ ਜੀ ਉਹੀ ਫਰਜ਼ੀ ਅਸਲ ਵਿੱਚ ਜਿਹੜਾ ਜੀ ਉਹ ਲਾਇਸੈਂਸ ਜਾਰੀ ਕਰਦਾ ਹੈ, ਪਰ ਇਹ ਜਿਹੜੇ ਪਾਬੰਦੀਸ਼ੁਦਾ ਹਥਿਆਰ ਦੇ ਵਾਸਤੇ ਹੁੰਦਾ ਜੀ, ਜਿਹੜੇ ਇੱਥੇ ਸੂਬੇ ਸਕੱਤਰ ਦੇ ਸਾਈਨ ਹੁੰਦੇ ਨੇ। ਪਰ ਇਹ ਨਕਲੀ ਜਿਹੜਾ ਬਣ ਰਿਹਾ ਜੀ, ਇਹ ਇੱਕੋ ਦਿਨ ਦੇ ਵਿੱਚ ਤਿਆਰ ਹੋ ਜਾਂਦਾ ਤੇ ਫਿਰ ਇਹਦੇ ਉੱਤੇ ਉਹ ਹਥਿਆਰ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਲਾਇਸੈਂਸ ਦੇ ਉੱਤੇ ਚੜਾਉਣ ਦੀ ਪਾਬੰਦੀ ਹੈ, ਇਹ ਨਕਲੀ ਜਿਹੜਾ ਜੀ ਲਾਇਸੈਂਸ ਬਣਾ ਕੇ ਉਹਦੇ ਉੱਤੇ ਚੜਾ ਦਿੱਤਾ ਜਾਂਦਾ। ਉੱਥੋਂ ਫਿਰ ਜਿਹੜੇ ਇਹ ਤਸਕਰ ਨੇ ਜੀ ਉਹ ਕਮਾਈ ਕਰਦੇ ਨੇ। ਇਹ ਕਿਹਾ ਜਾਂਦਾ ਕਿ ਇੱਕ ਹਥਿਆਰ ਦੇ ਵਿੱਚੋਂ ਇਹ ਕਰੀਬ 10 ਲੱਖ ਰੁਪਈਏ ਤੱਕ ਜਿਹੜਾ ਜੀ ਉਹ ਬਚਾਉਂਦੇ ਨੇ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪ੍ਰਕਾਸ਼ ਬਾਦਲ ਹੁਣਾਂ ਨੂੰ ਅਜੇ ਵੀ ਆਸ ਆ ਵੀ ਸੈਂਟਰ ਦਿੱਲੀ ਆ, ਉਹਨਾਂ ਦੇ ਨਾਲ ਮਿਲ ਜੁਲ ਕੇ ਉੱਥੇ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਲੜਨਗੇ। ਜੀ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਆ ਜੀ ਉਹ ਕਹਿ ਰਹੇ ਨੇ ਜੀ ਇਹ ਗੱਲ ਕਿ ਦਿੱਲੀ ਦੀਆਂ ਚੋਣਾਂ ਜਿਹੜੀਆਂ ਜੀ ਅਸੀਂ BJP ਦੇ ਨਾਲ ਰਲ ਕੇ ਜਿਹੜਾ ਜੀ ਉਹ ਲੜਾਂਗੇ। ਜਿਹੜੀ ਗੱਲ ਆਪਾਂ ਸ਼ੁਰੂ 'ਚ ਕਰਕੇ ਹਟੇ ਜੀ ਕਥੇਰੀਆ ਸਾਹਿਬ ਵਾਲੀ, ਉਹਨਾਂ ਦੀ ਗੱਲਬਾਤ ਜਿਹੜੀ ਹੈ ਜੀ ਉੱਥੋਂ ਤਾਂ ਕਹਾਣੀ ਹੋਰ ਜਾਪਦੀ ਹੈ। ਇੰਨਾ ਜ਼ਰੂਰ ਹੈ ਕਿ ਦਿੱਲੀ ਦੇ ਵਿੱਚ ਜਿਹੜੀਆਂ ਚੋਣਾਂ ਆ ਰਹੀਆਂ ਨੇ ਉੱਥੋਂ ਅਜੇ ਥੋੜ੍ਹਾ ਜਿਹਾ ਇਹ ਦੇਖਣਾ ਪਊਗਾ ਕਿ ਕੀ BJP ਨੇ ਜਿਹੜੀ ਹੈ ਜੀ ਕੋਈ ਆਪਸ਼ਨ ਉੱਥੇ ਨਵੀਂ ਲੱਭੀ ਆ। ਇਹ ਨਵੀਂ ਆਪਸ਼ਨ ਜਿਹੜੀ ਹੈ ਜੀ ਉਹ ਕਿਹੜੀ ਹੋ ਸਕਦੀ ਹੈ? ਕੋਈ ਨਾ ਕੋਈ ਆਤਰਾਲ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਨਾ ਜੀ ਉਹ ਜ਼ਰੂਰ ਹੋਊਗਾ। ਇਹ ਕੀ ਹੋ ਸਕਦਾ ਜੀ? ਕਿਉਂਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਦੀ ਹਾਲਤ ਉੱਥੇ ਪਤਲੀ ਹੋਈ ਹੈ, ਕਾਂਗਰਸ ਜਿਹੜੀ ਹੈ ਜੀ ਉਹ ਹਾਸ਼ੀਏ ਦੇ ਉੱਤੇ ਚਲੇ ਗਈ ਆ। ਤੋ ਜਿਹੜੀ ਉੱਥੇ ਪਹਿਲੇ ਉਹਨਾਂ ਦੇ ਮੁੱਖ ਮੰਤਰੀ ਨੇ ਜੀ ਸ਼ੀਲਾ ਦੀਕਸ਼ਤ, ਜਿਹੜੇ ਵਾਹਵਾ ਜਿਨ੍ਹਾਂ ਨੇ ਟਰਮਾਂ ਹੰਡਾਈਆਂ ਨੇ, ਉਹ ਤਾਂ ਹੱਥ ਹੀ ਖੜੇ ਕਰ ਗਏ ਕਿ ਮੈਂ ਉੱਥੋਂ ਚੋਣ ਜਿਹੜੀ ਆ ਉਹ ਨਹੀਂ ਲੜਨੀ। ਤਾਂ ਹੋ ਸਕਦਾ ਜੀ ਕਿਤੇ ਨਾ ਕਿਤੇ ਜੋ ਕਨਸੂਆਂ ਥੋੜ੍ਹੀਆਂ ਬਹੁਤੀਆਂ ਮਿਲ ਰਹੀਆਂ ਨੇ ਕਿ ਪਰਮਜੀਤ ਸਰਨਾ ਗਰੁੱਪ ਜਿਹੜਾ ਜੀ ਉਹ ਥੋੜ੍ਹਾ ਟਰਨ ਕਰ ਸਕਦਾ। ਪਰਮਜੀਤ ਸਿੰਘ ਸਰਨਾ ਗਰੁੱਪ ਇਸੇ ਕਰਕੇ BJP ਦੇ ਨਾਲ ਨਹੀਂ ਤੁਰਦਾ ਕਿ ਉਹਦੀ ਸਾਂਝ ਜਿਹੜੀ ਆ ਅਕਾਲੀ ਦਲ ਦੇ ਨਾਲ ਆ ਪੰਜਾਬ ਦੇ ਵਿੱਚ, ਅਕਾਲੀ ਦਲ ਬਾਦਲ ਦੇ ਨਾਲ। ਜੇ ਇੱਥੋਂ ਸਾਂਝ ਉਹਦੀ ਅਕਾਲੀ ਦਲ ਬਾਦਲ ਦੇ ਨਾਲੋਂ ਟੁੱਟਦੀ ਹੈ ਪੰਜਾਬ ਦੇ ਵਿੱਚੋਂ, ਤਾਂ ਮੇਰੀ ਜਾਚੇ ਇੱਕ ਨਵਾਂ ਗੱਠਜੋੜ ਜਿਹੜਾ ਜੀ ਉਹ ਦਿੱਲੀ ਦੇ ਵਿੱਚ ਆ ਸਕਦਾ। ਇਹ ਪਰਮਜੀਤ ਸਿੰਘ ਸਰਨਾ ਹੋਰਾਂ ਦਾ ਗਰੁੱਪ ਜਿਹੜਾ ਹੋ ਸਕਦਾ। ਜੇ ਉਹ ਤੁਰਦਾ BJP ਦੇ ਨਾਲ ਤਾਂ ਉਹ ਇਹ ਸਮਝੌਤਾ BJP ਦੇ ਨਾਲ ਇਹ ਕਰੂਗਾ ਕਿ ਠੀਕ ਹੈ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੇ ਉੱਤੇ ਉਹਦਾ ਕਬਜ਼ਾ ਜਿਹੜਾ ਜੀ ਉਹ ਹੋਣਾ ਚਾਹੀਦਾ। ਸੋ ਇਹ ਇੱਕ ਨਵੀਂ ਜਿਹੜੀ ਹੈ ਨਾ ਜੀ ਉਹ ਹੋ ਸਕਦੀ ਹੈ। ਪਰ ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿੰਦੇ ਕਿ ਅਸੀਂ ਰਲ ਕੇ ਚੋਣਾਂ ਲੜਾਂਗੇ। ਮੇਰੀ ਜਾਚੇ ਇਸ ਪਾਸੇ ਵੱਲ ਕੁਛ ਨਾ ਕੁਛ ਕੰਮ ਜਿਹੜਾ ਜੀ ਉਹ ਜ਼ਰੂਰ ਹੋ ਰਿਹਾ ਹੋਊਗਾ। ਜੇ ਹੁੰਦਾ ਤਾਂ ਇਹ ਇੱਕ ਕਿਸਮ ਦੇ ਨਾਲ ਦਿੱਲੀ ਦਾ ਜਿਹੜਾ ਇਹਨਾਂ ਦਾ ਕਬਜ਼ਾ ਉਹ ਤੋੜਨ ਦੇ ਵਿੱਚ ਕਾਫੀ ਵੱਡਾ ਰੋਲ ਨਿਭਾਊਗਾ ਜੀ। ਤੇ ਨਾਲ ਹੀ ਇਹ ਵੀ ਜਿਹੜੀ ਖਬਰ ਆ ਰਹੀ ਆ ਵੀ ਪ੍ਰਕਾਸ਼ ਬਾਦਲ ਹੁਣਾਂ ਨੇ ਮੋਦੀ ਹੁਣਾਂ ਨੂੰ ਚਿੱਠੀ ਲਿਖੀ ਆ ਅਨਾਜ ਦੇ ਭੁਗਤਾਨ ਦੇ ਲਈ। ਇਹ ਆ ਜੀ ਕਿ ਜਦੋਂ ਉਹ ਤਾਂ ਮੰਤਰੀ ਬਣਾਉਣਾ ਆਪਣੀ ਨੂੰਹ ਨੂੰ, ਉਦੋਂ ਤਾਂ ਜਾ ਕੇ ਜਿਹੜਾ ਜੀ ਬਹਿ ਜਾਂਦੇ ਨੇ ਉੱਥੇ ਡੇਰੇ ਲਾ ਕੇ, ਗੁਲਦਸਤੇ ਲੈ ਕੇ, ਦਿੱਲੀ ਹਿਲਦੇ ਹੀ ਨਹੀਂ ਜਿੰਨੀ ਦੇਰ ਤੱਕ ਸਹੁੰ ਨਹੀਂ ਚੁੱਕੀ। ਤੇ ਜੇ ਮਸਲਾ ਜ਼ਿਮੀਂਦਾਰਾਂ ਦਾ ਆਇਆ ਤੇ ਹੁਣ ਚਿੱਠੀਆਂ ਲਿਖਣ ਤੁਰ ਪਿਆ ਜੀ। ਝੋਨੇ ਸਣੇ ਜਿਹੜਾ ਬਾਕੀ ਅਨਾਜ ਹੈ ਜੀ ਉਹ ਕੇਂਦਰੀ ਪੂਲ ਦੇ ਵਿੱਚ ਜਿਹੜੀ ਬਕਾਇਆ ਰਕਮ ਰਹਿੰਦੀ ਹੈ ਜਿਹੜਾ ਦਿੱਤਾ ਹੋਇਆ, ਉਸ ਵਿਵਾਦ ਨੂੰ ਸੁਲਝਾਉਣ ਦੇ ਵਾਸਤੇ ਨਰਿੰਦਰ ਮੋਦੀ ਉਹਨਾਂ ਨੂੰ ਕਮੇਟੀ ਬਣਾਉਣ ਲਈ ਜਿਹੜੀ ਹੈ ਜੀ ਉਹ ਚਿੱਠੀ ਲਿਖੀ ਹੈ। ਜੇ ਮੰਤਰੀ ਬਣਾਉਣ ਲਈ ਚਿੱਠੀ ਨਹੀਂ ਲਿਖੀ ਜਾਂਦੀ ਤੇ ਫਿਰ ਇਹ ਇੱਦਾਂ ਦੇ ਜਿਹੜੇ ਜ਼ਿਮੀਂਦਾਰਾਂ ਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਦੇ ਵਾਸਤੇ ਚਿੱਠੀਆਂ ਦਾ ਸਹਾਰਾ ਲੈਣ ਦੀ ਕੀ ਲੋੜ ਹੈ ਜੀ? ਜਾਣ ਦਿੱਲੀ ਗੁਲਦਸਤਾ ਲੈ ਕੇ ਤੇ ਉਹਨਾਂ ਨੂੰ ਕਹਿਣ ਬਣਾਓ ਜੀ, ਕਦੋਂ ਕਮੇਟੀ ਬਣਾਉਂਦੇ ਹੋ? ਚਿੱਠੀਆਂ ਜਿਹੜੀਆਂ ਇਹ ਤਾਂ ਪਹਿਲਾਂ ਵੀ ਲਿਖਦੇ ਸੀਗੇ ਸੈਂਟਰ ਨੂੰ, ਹੁਣ ਫਿਰ ਬਦਲਿਆ ਕੀ ਉੱਥੇ ਜੀ? ਇਹ ਅੱਖਾਂ
ਅੱਖਾਂ ਪੂੰਝਣ ਵਾਲੀ ਗੱਲ ਹੈ ਜੀ, ਮੂਰਖ ਬਣਾਉਣ ਵਾਲੀ ਗੱਲ ਹੈ ਕਿ ਚਿੱਠੀ ਲਿਖੀ ਹੋਈ ਹੈ ਜਿਹੜਾ ਗੁਜਰਾਤ ਦੇ ਵਿੱਚ ਮਸਲਾ ਸਿੱਖਾਂ ਦਾ, ਸਿੱਖ ਕਿਸਾਨਾਂ ਦਾ ਜੀ, ਉਹ ਉੱਥੇ ਹੀ ਖੜਾ ਜੀ। ਚਿੱਠੀਆਂ ਤਾਂ ਉਹਦੇ ਉੱਤੇ ਬਾਦਲ ਸਾਹਿਬ ਨੇ ਲਿਖੀਆਂ ਸੀਗੀਆਂ, ਉਹਨਾਂ ਚਿੱਠੀਆਂ ਦਾ ਕੀ ਅਸਰ ਜਿਹੜਾ ਜੀ ਉਹ ਲੱਗਿਆ ਜੀ। ਕਈ ਸਾਲ ਪਹਿਲਾਂ ਇੱਕ ਹੰਸਰਾਜ ਹੰਸੂਰਾਂ ਦਾ ਗਾਣਾ ਆਇਆ ਸੀਗਾ, ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ, ਜਦੋਂ ਉਹਦਾ ਟੈਲੀਫੋਨ ਲੱਗਿਆ। ਹੁਣ ਤਾਂ ਈਮੇਲ ਆ ਗਈਆਂ ਜੀ। ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਕਹਿੰਦੀ ਹੈ ਕਿ ਕੋਈ ਚਿੱਠੀ ਜਿਹੜੀ ਆ ਉਹ ਨਾ ਲਿਖੋ, ਈਮੇਲ ਦੇ ਰਾਹੀਂ ਜਿਹੜਾ ਕੰਮ ਸਾਰਾ। ਬਾਦਲ ਸਾਹਿਬ ਅਜੇ ਵੀ ਚਿੱਠੀਆਂ ਲਿਖੀ ਜਾ ਰਹੇ ਨੇ ਜੀ ਬਿਲਕੁਲ। ਅਜੇ ਸ਼ਾਇਦ ਉਹ ਨਵੀਂ ਜਿਹੜੇ ਤਕਨੀਕ ਦੇ ਨਾਲ ਜਾਣੂ ਜਿਹੜੇ ਉਹ ਨਹੀਂ ਹੋਏ। ਅਗਲੀ ਗੱਲ ਕਰਦੇ ਚੰਡੀਗੜ੍ਹ ਦੇ ਵਿੱਚ ਇੱਕ ਨਵਾਂ ਹੀ ਬਾਬਾ ਜਿਹੜਾ ਜੀ ਆਇਆ ਰਾਮਪਾਲ, ਤੇ ਇਸ ਨੇ ਚੰਡੀਗੜ੍ਹ ਦਾ ਚੰਗਾ ਸੱਤਿਆਨਾਸ਼ ਕੀਤਾ। ਨਵਾਂ ਨਹੀਂ ਹੈ ਜੀ, ਹੈ ਤਾਂ ਇਹ ਪੁਰਾਣਾ, ਪਰ ਬੜੀ ਤੇਜ਼ੀ ਦੇ ਨਾਲ ਜਿਹੜਾ ਜੀ ਛਾ ਰਿਹਾ। ਤੁਸੀਂ ਦੇਖੋ ਇਹਦੇ ਐਕਚੁਅਲੀ ਨਾ ਇਹਦੇ ਉੱਤੇ ਕੇਸ ਨੇ ਕੁਛ ਹੋਏ ਹੋਏ, ਉਹਨੂੰ ਇੱਥੇ ਪੇਸ਼ ਕਰਨਾ ਜੀ ਜਿਹੜਾ ਚੰਡੀਗੜ੍ਹ ਦੇ ਵਿੱਚ। ਪਰ ਉਹ ਕੀ ਕਰਦਾ ਜੀ, ਜਿਹੜੇ ਉਹਦੇ ਚੇਲੇ ਚਾਟੜੇ ਨੇ, ਇਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨੇ ਜਿਹੜਾ ਜੀ ਪੇਸ਼ ਹੋਣਾ ਇੱਕ ਮਾਮਲੇ ਦੇ ਵਿੱਚ, ਉਹ ਪਹਿਲਾਂ ਉੱਥੇ ਜਿਹੜਾ ਜੀ ਪਹੁੰਚ ਜਾਂਦੇ ਨੇ। ਉਹਨਾਂ ਨੇ ਪਹਿਲਾਂ ਇਹ ਸੱਦਾ ਦਿੱਤਾ ਕਿ 1 ਲੱਖ ਬੰਦਾ ਜਿਹੜਾ ਜੀ ਜਾ ਕੇ ਚੰਡੀਗੜ੍ਹ ਨੂੰ ਘੇਰ ਲਓ। ਦਫਾ 144 ਲੱਗੀ ਹੋਈ ਆ। ਇਹ ਲੋਕ ਜਿਹੜੇ ਨੇ ਇਹਨਾਂ ਨੇ ਕੀਤਾ ਕੀ, ਜਿਹੜੇ ਉਹਦੇ ਰਾਮਪਾਲ ਦੇ ਪੋਸਟਰ ਨੇ ਉਹ ਬਣਾਏ ਹੋਏ ਨੇ, ਮੋਟੇ ਜਿਹੜੇ ਡੰਡੇ ਹੁੰਦੇ ਨਾ ਜੀ, ਉਹਨਾਂ ਦੇ ਵਿੱਚ ਇਹਨਾਂ ਨੇ ਪੋਸਟਰ ਦੇ ਟੰਗੇ ਹੋਏ ਸੀਗੇ। 1 ਲੱਖ ਦੇ ਕਰੀਬ ਬੰਦੇ ਨੇ। ਜ਼ੀਰਕਪੁਰ, ਪੰਚਕੂਲਾ, ਚੰਡੀਗੜ੍ਹ ਸਾਰੇ ਦਾ ਸਾਰਾ ਇਹਨਾਂ ਨੇ ਜਾਮ ਕਰਤਾ ਜੀ। ਉੱਥੇ ਨਾ ਬੱਸਾਂ ਨਿਕਲ ਸਕੀਆਂ, ਟ੍ਰੇਨਾਂ ਦੇ ਵਿੱਚ ਵੀ ਜਿਹੜਾ ਜੀ ਟ੍ਰੇਨਾਂ ਵੱਲ ਨੂੰ ਲੋਕ ਜਿਹੜੇ ਸੀ ਸਟੇਸ਼ਨ ਨੂੰ ਭੱਜੇ, ਕਿਉਂਕਿ ਜਦੋਂ ਬੱਸਾਂ ਜਾ ਹੀ ਨਹੀਂ ਸੀ ਰਹੀਆਂ ਜੀ, ਤੇ ਟ੍ਰੇਨ ਜਿਹੜੀਆਂ ਸਨ ਉਹ ਓਵਰਲੋਡਡ ਹੋ ਗਈਆਂ। ਦਫਾ 144 ਜਿਹੜੀ ਜੀ ਉਹ ਕਿਤੇ ਦੀ ਕਿਤੇ ਗਈ, ਪੁਲਿਸ ਨੂੰ ਵਕਤ ਪਿਆ ਰਿਹਾ। ਪਰ 1 ਲੱਖ ਬੰਦੇ ਨੂੰ ਹੁਣ ਰੋਕਿਆ ਜਾਵੇ ਤਾਂ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਰੋਕਿਆ ਜਾਵੇ। ਹਾਈ ਕੋਰਟ ਦੇ ਵੱਲੋਂ ਇਹ ਜਿਹੜਾ ਰਾਮਪਾਲ ਆ, ਜਿਹਨੂੰ ਇਹ ਸੰਤ ਲਿਖਦੇ ਨੇ, ਸੰਤ ਪਤਾ ਨਹੀਂ ਕਿਹਦੇ ਦਾ ਜੀ ਇਹ, ਉਹਦੇ ਜਿਹੜਾ ਜੀ ਗੈਰ ਜ਼ਮਾਨਤੀ ਵਾਰੰਟ ਜਿਹੜੇ ਨੇ ਉਹ ਜਾਰੀ ਉਹ ਕੀਤੇ ਹੋਏ ਨੇ ਜੀ। ਅਦਾਲਤ ਦੇ ਵਿੱਚ ਪੇਸ਼ ਨਾ ਹੋ ਕੇ ਅਦਾਲਤੀ ਮਾਨਹਾਨੀ ਕਾਰਵਾਈ ਜਿਹੜੀ ਆ ਜੀ ਉਹ ਸਹੇੜ ਲਈ ਹੈ ਇਹਨੇ ਰਾਮਪਾਲ ਨੇ। ਦੋਵਾਂ ਨੂੰ ਜਿਹੜਾ ਜੀ ਅਗਲੇ ਸੋਮਵਾਰ ਨੂੰ ਗ੍ਰਿਫਤਾਰ ਕਰਕੇ ਪੇਸ਼ ਕਰਨ ਦੇ ਹੁਕਮ ਜਿਹੜੇ ਨੇ ਉਹ ਹੁਣ ਜਾਰੀ ਕੀਤੇ ਗਏ ਨੇ। ਇਹ ਜਿਹੜੇ ਉਹਦੇ ਚੇਲੇ ਚਾਟੜੇ ਨੇ ਜੀ ਇਹੀ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਵੀ ਜੇ ਰਾਮਪਾਲ ਨੂੰ ਗ੍ਰਿਫਤਾਰ ਜਿਹੜਾ ਕੀਤਾ ਤੇ ਉਹ ਕੀ ਕੁਝ ਜਿਹੜਾ ਜੀ ਉਹ ਕਰ ਸਕਦੇ ਨੇ। ਆਈ ਥਿੰਕ ਕਿਸੇ ਟਾਈਮ ਇਹ ਰੌਲਾ ਪੈਂਦਾ ਹੁੰਦਾ ਸੀਗਾ ਕਿ ਜੇ ਆਸਾਰਾਮ ਨੂੰ ਗ੍ਰਿਫਤਾਰ ਕਰ ਲਿਆ ਤੇ ਭਾਰਤ ਦੇ ਵਿੱਚ ਪਤਾ ਨਹੀਂ ਕੀ ਹੋ ਜਾਣਾ। ਉਹਨੂੰ ਇੰਨੀ ਦੇਰ ਤੱਕ ਗ੍ਰਿਫਤਾਰ ਕੀਤਾ, ਕੁਛ ਵੀ ਨਹੀਂ ਹੋਇਆ ਜੀ, ਕੋਈ ਇਹਦੀ ਗੱਲਬਾਤ ਨਹੀਂ ਹੋਈ। 4 ਛਿੱਲੜ ਜਿਹੜੇ ਟੱਪਦੇ ਸੀਗੇ ਜੀ ਉਹਨੂੰ ਪੁਲਿਸ ਨੇ ਸ਼ਾਂਤ ਕਰਕੇ ਬਿਠਾਤਾ। ਇਹਨਾਂ ਲੋਕਾਂ ਨੂੰ ਨੱਥ ਤਾਂ ਇਸੇ ਤਰੀਕੇ ਦੀ ਅਦਾਲਤ ਜੀ ਜਿਹੜੀ ਪੈ ਸਕਦੀ ਹੈ, ਪਰ ਮੁਸ਼ਕਲ ਇਹ ਆਉਂਦੀ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਤੇ ਪ੍ਰਸ਼ਾਸਨ ਜਿਹੜਾ ਨਾ ਜੀ ਉਹ ਇਹਨਾਂ ਲੋਕਾਂ ਨੂੰ ਪਹਿਲਾਂ ਆਪ ਹੀ ਉਭਾਰ ਦਿੰਦਾ, ਤੇ ਜਦੋਂ ਇਹ ਦਿਓ ਕਾਤੇ ਹੋ ਜਾਂਦੇ ਨੇ, ਇਹਨਾਂ ਦੇ ਮਗਰ ਬੰਦੇ ਜਿਹੜੇ ਉਹ ਹੋ ਜਾਂਦੇ ਨੇ, ਫਿਰ ਇਹੋ ਜਿਹੀ ਮੁਸ਼ਕਲ ਜਿਹੜੀ ਉਹ ਖੜੀ ਕਰਦੇ ਨੇ। ਜੀ ਬਿਲਕੁਲ ਜੀ। ਇਸੇ ਤਰੀਕੇ ਦਾ ਆਪਾਂ ਦੇਖਿਆ ਸੀ ਤਮਿਲਨਾਡੂ ਦੇ ਵਿੱਚ, ਜਦੋਂ ਜੈਲਲਤਾ ਨੂੰ ਅੰਦਰ ਕੀਤਾ ਸੀ, ਕਿਸ ਤਰੀਕੇ ਦੇ ਨਾਲ ਇਹ ਪ੍ਰਚਾਰ ਕਰ ਰਹੇ ਸੀ ਵੀ ਜੇ ਉਹਨੂੰ ਬਾਹਰ ਨਾ ਕੀਤਾ ਗਿਆ ਅੰਮਾ ਨੂੰ ਤਾਂ ਉਸ ਤੋਂ ਬਾਅਦ 'ਚ ਉੱਥੇ ਪਤਾ ਨਹੀਂ ਕੀ ਉਹਨਾਂ ਨੇ ਕਰ ਦੇਣਾ ਹੈ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਗੁਰਸ਼ੇਰ ਮਾਮਲੇ ਨੂੰ ਲੈ ਕੇ, ਸਰਕਾਰ ਨੂੰ ਨੋਟਿਸ ਦਿੱਤਾ ਹੈ ਜੀ ਹਾਈ ਕੋਰਟ ਨੇ। ਇਹ ਜਿਹੜਾ ਮਾਮਲਾ ਜੀ ਇਹ ਆਪਣੇ ਆਪ ਦੇ ਵਿੱਚ ਇੱਕ ਸਨਸਨੀਖੇਜ਼ ਮਾਮਲਾ ਜਿਹੜਾ ਬਣਿਆ ਹੋਇਆ। ਪਹਿਲਾਂ ਪੁਲਿਸ ਜਿਹੜੀ ਹੈ ਜੀ ਫਰੀਦਕੋਟ ਦੀ ਉਹ ਜਿਹੜਾ ਜੀ ਗ੍ਰਿਫਤਾਰ ਕਰਦੀ ਹੈ ਗੁਰਸ਼ੇਰ ਸਿੰਘ ਪੰਨੂ ਨੂੰ। ਇਹ ਕਹਿੰਦੀ ਹੈ ਕਿ ਉਹ BMW ਦੇ ਵਿੱਚ ਲਾਲ ਬੱਤੀ ਲਾ ਕੇ ਜਿਹੜਾ ਬੈਠਾ ਸੀਗਾ ਤੇ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ। ਉਹਦਾ ਪਰਿਵਾਰ ਕਹਿੰਦਾ ਜੀ ਕਿ ਕੋਈ ਫਰੀਦਕੋਟ ਤੋਂ ਗ੍ਰਿਫਤਾਰੀ ਨਹੀਂ ਹੋਈ, ਉਹਨੂੰ ਚੁੱਕਿਆ ਗਿਆ ਚੰਡੀਗੜ੍ਹ ਤੋਂ। ਗੁਰਸ਼ੇਰ ਦਾ ਭਰਾ ਗੁਰਤੇਜ ਸਿੰਘ ਜਿਹੜੀ ਟੀਮ ਮੋਦੀ ਆ ਉਹਦਾ ਇੱਕ ਅਹਿਮ ਮੈਂਬਰ ਆ ਜੀ ਚੰਡੀਗੜ੍ਹ ਤੋਂ। ਮੁੜ ਕੇ ਜਿਹੜਾ ਜੀ ਜਿਹੜੀ ਪੁਲਿਸ ਅਦਾਲਤ ਦੇ ਵਿੱਚ ਜਾਂਦੀ ਆ ਉਹਦੇ ਗੈਂਗਸਟਰ ਦੇ ਨਾਲ ਸੰਬੰਧ ਜਿਹੜੇ ਆ ਉਹ ਸ਼ੋਅ ਕਰਦੀ ਆ। ਤੇ ਇਹ ਕਹਿੰਦੀ ਆ ਜੀ ਕਿ ਹਫ਼ਤੇ ਦਾ ਰਿਮਾਂਡ ਦਿਓ। 1 ਦਿਨ ਦਾ ਰਿਮਾਂਡ ਮਿਲਦਾ। 1 ਦਿਨ ਦੇ ਰਿਮਾਂਡ ਤੋਂ ਬਾਅਦ ਪੁਲਿਸ ਜਿਹੜੀ ਆ ਜੀ ਉਹ ਭੱਜ ਪੈਂਦੀ ਆ। ਇਹ ਕਹਿੰਦੀ ਆ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਸੀਗੀ, ਕੁਛ ਨਾ ਕੁਛ ਮਿਸਟੇਕ ਹੋਈ ਆ। ਹੁਣ ਜਿਹੜੀ ਉਹਨੇ ਜ਼ਮਾਨਤ ਦੀ ਅਰਜ਼ੀ ਜਦੋਂ ਲਾਈ ਆ ਤੇ ਫਰੀਦਕੋਟ ਦੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਵੀ ਨੋਟਿਸ ਜਿਹੜਾ ਜੀ ਇਸ ਸੰਬੰਧ ਦੇ ਵਿੱਚ ਜਾਰੀ ਕੀਤਾ ਕਿ ਦੱਸੋ ਇਹਨੂੰ ਕਿਉਂ ਫੜਿਆ ਗਿਆ। ਜਿਹੜੀ ਅਸਲ ਕਹਾਣੀ ਆ ਨਾ ਜੀ ਇਹਦੇ ਪਿੱਛੇ ਉਹ ਇੱਕ ਫੈਮਿਲੀ ਮੈਟਰ ਹੈ। ਗੁਰਸ਼ੇਰ ਦਾ ਵਿਆਹ ਆ ਜੀ ਤਕਰੀਬਨ ਅੱਧ ਦੇ ਵਿੱਚ 19 ਤਰੀਕ ਨੂੰ ਜੀ ਮੇਰੀ ਜਾਣਕਾਰੀ ਦੇ ਮੁਤਾਬਕ। ਉਹ ਪਹਿਲਾਂ ਮੰਗਿਆ ਸੀਗਾ ਇੱਕ ਅਹਿਮ ਆਗੂ ਦੀ ਬੇਟੀ ਨੂੰ। ਅੱਛਾ ਜੀ, ਟੁੱਟ ਗਿਆ ਜੀ।
ਜੀ ਜੀ तो ਇਹ ਕਿਸੇ ਹੋਰ ਜਗ੍ਹਾ ਇਹਦਾ ਮੰਗਣਾ ਹੋ ਗਿਆ ਜੀ। ਉਹਨੇ ਕਹਿੰਦੇ ਜੀ ਸ਼ਰੇਆਮ ਕਿਹਾ ਵੀ ਹੁਣ ਤੁਸੀਂ ਵਿਆਹ ਜਿਹੜਾ ਜੀ ਉਹ ਕਰਾ ਕੇ ਦੱਸਿਓ। ਇਹ ਸਾਰੀ ਕਹਾਣੀ ਜਿਹੜੀ ਇਹਨਾਂ ਦੀ ਉਹਦੇ ਵੱਲੋਂ ਖੜੀ ਗਈ ਹੈ ਜੀ, ਜਿਹਦੇ ਵਿੱਚ ਉਹਨੂੰ ਹਥਿਆਰਾਂ ਦਾ ਸਮਗਲਰ ਵੀ ਦਿਖਾ ਦਿੱਤਾ ਗਿਆ, ਕਈ ਕੁਝ ਜਿਹੜਾ ਸੀਗਾ ਉਹ ਦਿਖਾ ਦਿੱਤਾ ਗਿਆ। ਪਰ ਹੁਣ ਉਹਨੂੰ ਛੱਡਣਾ ਪੈ ਗਿਆ ਜੀ, ਪੁਲਿਸ ਨੂੰ ਛੱਡਣਾ ਤਾਂ ਪੈ ਗਿਆ ਜਿੱਥੋਂ ਆਪਾਂ ਕਹਾਣੀ ਸ਼ੁਰੂ ਕੀਤੀ ਸੀ ਕਥੇਰੀਆ ਵਾਲੀ। ਜੀ ਜੀ ਤੇ ਉਹਦੀ ਜਿਹੜੀ ਫੇਰੀ ਸੀ ਨੇ ਉਹਨੇ ਜਿਹੜਾ ਦੀ ਕਾਫੀ ਕੁਝ ਕੀਤਾ ਜੀ। ਜੀ 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 ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦੇ ਜਿਹੜੇ ਖਾਸ ਬੰਦੇ ਕਹਿ ਲਓ ਵੀ ਹੁਣ ਬਣਦੇ ਜਾ ਰਹੇ ਆ, MP ਹਰਿੰਦਰ ਸਿੰਘ ਖਾਲਸਾ, ਉਹਨਾਂ ਦੇ ਬੇਟੇ ਦਾ ਜਿਹੜਾ ਜੀ ਚਲਾਨ ਜਿਹੜਾ ਆ ਉਹ ਦੇਖਿਆ ਗਿਆ। ਤਸਵੀਰਾਂ ਜਿਹੜੀਆਂ ਹਰ ਇੱਕ ਅਖਬਾਰ ਦੇ ਵਿੱਚ ਮੋਸਟਲੀ ਉਹ ਬਹੁਤ ਛਪੀਆਂ, ਕਾਫੀ ਜਿਹੜਾ ਜੀ ਇਸ ਚੀਜ਼ ਨੂੰ ਉਭਾਰਿਆ ਗਿਆ ਆ। ਕੀ ਹੈਗਾ ਜੀ ਪੂਰਾ ਇਹ ਮਾਮਲਾ? ਬਿਲਕੁਲ ਜੀ, ਐਕਚੁਅਲੀ ਆਮ ਆਦਮੀ ਦੇ ਖਾਸ ਬੰਦੇ ਜਿਹੜੇ ਦੀ ਹਰਿੰਦਰ ਸਿੰਘ ਖਾਲਸਾ ਹੋਰੀ ਤਾਂ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਦੀ ਉਹ ਸ਼ੁਰੂ ਦੇ ਦਿਨਾਂ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੇ ਮੈਂਬਰਾਂ ਦੇ ਨਾਲ ਨਹੀਂ ਸਨ ਬਹਿੰਦੇ, ਉਹ ਐਕਸਟਰਾ ਪਾਸੇ ਹੋ ਕੇ ਚੱਲਦੇ ਸੀ। ਠੀਕ ਉਸ ਤਰੀਕੇ ਦੇ ਨਾਲ ਜਦੋਂ ਕਿਸੇ ਦਾ ਪਰਮਾਨੈਂਟ ਰੈਜ਼ੀਡੈਂਸ ਕੈਨੇਡਾ ਦਾ ਆ ਜਾਂਦਾ, ਪਿੰਡ ਵਾਲਿਆਂ ਨਾਲ ਤੁਰਨੋਂ ਹਟ ਜਾਂਦਾ ਜੀ। ਜੀ ਜੀ, ਮੈਂ ਤਾਂ ਇੱਕ ਬਿਲਕੁਲ ਡਿਫਰੈਂਟ ਪਰਸਨੈਲਿਟੀ ਹੈ ਜੀ। ਉਹ ਇਹ ਗੱਲ ਭੁੱਲ ਗਏ ਜੀ ਕਿ ਲੋਕਾਂ ਨੇ ਉਹਨਾਂ ਨੂੰ ਜਿਹੜਾ ਸਹਿਯੋਗ ਦਿੱਤਾ ਸੀਗਾ। ਜਿਹੜੇ ਹਰਿੰਦਰ ਸਿੰਘ ਖਾਲਸਾ ਹੋਰੀ ਨੇ ਜੀ ਉਹ ਲੋਕਾਂ ਦੇ ਵਿੱਚ ਨਹੀਂ ਗਏ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ, ਨਾ ਉਹ ਗਏ ਪ੍ਰੋਫੈਸਰ ਸਾਧੂ ਸਿੰਘ ਹੋਰੀ ਜਿਹੜੇ ਜੀ ਉਹ ਕਿਤੇ ਲੱਭੇ। ਇਹ ਦੋ ਬੰਦਿਆਂ ਨੂੰ ਲੋਕਾਂ ਨੇ ਲੋੜ ਤੋਂ ਵੱਧ ਸਹਿਯੋਗ ਜਿਹੜਾ ਉਹ ਦਿੱਤਾ ਸੀਗਾ, ਪਰ ਇਹ ਜਿਹੜੀ ਜੀ ਉਹ ਸਮਝ ਨਹੀਂ ਆਈ ਲੋਕਾਂ ਦੇ ਸਹਿਯੋਗ ਦੀ ਕਿ ਕਿਉਂ ਉਹਨਾਂ ਨੂੰ ਜਿਹੜਾ ਮਿਲਿਆ ਸੀਗਾ। ਬਸ ਉੱਥੋਂ ਹੀ ਜਿਹੜੀ ਕਹਾਣੀ ਖਰਾਬ ਹੋਈ। ਇਹਨਾਂ ਦਾ ਮੁੰਡਾ ਜਿਹੜਾ ਜੀ ਪ੍ਰੋਫੈਸਰ ਸਾਧੂ ਸਿੰਘ ਹੋਰਾਂ ਦਾ ਬੇਟਾ, ਉਹਦੇ ਉੱਤੇ ਵੀ ਪਿਛਲੇ ਦਿਨਾਂ ਦੇ ਵਿੱਚ ਕਈ ਕੁਛ ਚੱਲਦਾ ਰਿਹਾ ਕਿ ਉਹਨੇ ਖੁੱਡੇ ਲਾਈਨ ਉਹਨਾਂ ਲੋਕਾਂ ਨੂੰ ਲਾਤਾ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਸੀਗਾ ਪ੍ਰੋਫੈਸਰ ਸਾਧੂ ਸਿੰਘ ਹੋਰਾਂ ਦੀ ਜਿੱਤ ਦੇ ਵਾਸਤੇ। ਜਿਹੜੇ ਖਾਲਸਾ ਜੀ ਨੇ ਉਹਨਾਂ ਦਾ ਬੇਟਾ ਜਿਹੜਾ ਜੀ ਉਹਦੇ ਵੱਲੋਂ ਵੀ ਆਪ ਹੁਦਰੀਆਂ ਦੀ ਜਿਹੜੀ ਕਹਾਣੀ ਸਾਹਮਣੇ ਆਉਂਦੀ ਸੀ, ਹੁਣ ਨਵੀਂ ਸਾਹਮਣੇ ਆ ਗਈ। ਖਾਲਸਾ ਜੀ ਦਾ ਬੇਟੇ ਨੇ ਕੈਨੇਡਾ ਦੇ ਵਿੱਚ ਉਹ ਇੱਥੇ ਲਾਲ ਬੱਤੀ ਲਾ ਕੇ ਜਿਹੜਾ ਜੀ ਉਹ ਘੁੰਮਦਾ। ਕਈ ਦਿਨ ਪੁਲਿਸ ਜਿਹੜੀ ਆ ਜੀ ਉਹਨੂੰ ਟਰੇਸ ਕਰਦੀ ਰਹੀ ਆ। ਜਦੋਂ ਨਹੀਂ ਹਟਿਆ ਜੀ, ਤਕਰੀਬਨ ਹਫ਼ਤੇ ਤੋਂ ਕਿਹਾ ਜਾਂਦਾ ਕਿ ਪੁਲਿਸ ਉਹਦੇ ਪਿੱਛੇ ਲੱਗੀ ਹੋਈ ਸੀਗੀ। ਫਿਰ ਲੁਧਿਆਣੇ ਦੀ ਪੁਲਿਸ ਨੇ ਜਿਹੜਾ ਜੀ ਉਹਨੂੰ ਰੋਕ ਕੇ ਚਲਾਨ ਕੀਤਾ। ਹੁਣ ਕੁਝ ਲੋਕ ਕਹਿ ਰਹੇ ਨੇ ਕਿ ਪੁਲਿਸ ਨੇ ਇਹ ਚਲਾਨ ਜਿਹੜਾ ਜੀ ਕਿਉਂ ਕੀਤਾ, ਇਹਨਾਂ ਨਾਲ ਕੁਝ ਹੋ ਰਿਹਾ, ਪੁਲਿਸ ਉਹਦਾ ਚਲਾਨ ਕਿਉਂ ਨਹੀਂ ਕਰਦੀ, ਜਦੋਂ ਕਿ ਆਪਣੀ ਪੀੜ੍ਹੀ ਹੇਠ ਸੋਟਾ ਜਿਹੜਾ ਜੀ ਇਹਨਾਂ ਲੋਕਾਂ ਨੂੰ ਫੇਰਨਾ ਚਾਹੀਦਾ। ਪਹਿਲੀ ਤਾਂ ਗੱਲ, ਆਮ ਆਦਮੀ ਪਾਰਟੀ ਜਿਹੜੀ ਆ ਜੀ ਉਹ ਇਸ ਅਸੂਲ ਤੇ ਚੱਲਦੀ ਹੈ ਕਿ ਅਸੀਂ ਲਾਲ ਬੱਤੀ ਨਹੀਂ ਲਾਉਣੀ, ਅਸੀਂ ਸਿਕਿਉਰਿਟੀ ਨਹੀਂ ਲੈਣੀ। ਇਹ ਲਾਲ ਬੱਤੀ ਲਾਈ ਫਿਰਦੇ ਨੇ। ਚਲੋ ਜੇ ਹਰਿੰਦਰ ਸਿੰਘ ਖਾਲਸਾ ਹੋਰੀ ਲਾਲ ਬੱਤੀ ਲਾਉਂਦੇ, ਲਾ ਨਹੀਂ ਸਕਦੇ ਉਹ ਮੈਂਬਰ ਪਾਰਲੀਮੈਂਟ, ਮੰਨ ਲਓ ਜੇ ਲਾ ਵੀ ਲੈਂਦੇ ਤਾਂ ਕੁਛ ਇਹ ਹੋ ਸਕਦਾ ਸੀ ਕਿ ਮੰਨਿਆ ਜਾ ਸਕਦਾ ਜੀ ਠੀਕ ਹੈ ਮੈਂਬਰ ਪਾਰਲੀਮੈਂਟ ਨੇ, ਉਹ ਤਾਂ ਬੇਟੇ ਨੇ ਮੁੰਡਾ ਉਹਨਾਂ ਦਾ ਚਲਾ ਰਿਹਾ, ਉੱਤੇ ਵੱਡਾ ਮੈਂਬਰ ਪਾਰਲੀਮੈਂਟ ਜਿਹੜਾ ਜੀ ਉਹ ਲਿਖਿਆ ਹੋਇਆ। ਲਾਲ ਬੱਤੀਆਂ ਨੇ ਤਾਂ ਪਹਿਲਾਂ ਹੀ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਸੀ। ਉਸ ਗਰਕ ਹੋ ਰਹੇ ਬੇੜੇ ਦੇ ਵਿੱਚੋਂ ਲੋਕ ਜਿਹੜਾ ਸੀਗਾ ਜੀ ਉਹ ਨਿਕਲਣ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਕਰ ਰਹੇ ਸਨ। ਪਰ ਮੈਨੂੰ ਲੱਗਦਾ ਜੀ ਖਾਸ ਬੰਦੇ ਫੇਰ ਉੱਥੇ ਆ ਗਏ। ਆਮ ਬੰਦਾ ਜਿਹੜਾ ਵਿਚਾਰਾ ਜੀ ਉਹਨੂੰ ਅੱਜ ਮਹਿਸੂਸ ਹੋ ਰਿਹਾ ਮੈਂ ਤਾਂ ਫੇਰ ਠੱਗਿਆ ਗਿਆ। ਬਿਲਕੁਲ ਜੀ, ਜੇ ਸਮੇਂ ਰਹਿੰਦੇ ਹੋਏ ਜੇ ਇਹਨਾਂ ਨੇ ਕੋਈ ਆਪਣੀ ਸ਼ੈਲੀ ਦੇ ਵਿੱਚ ਸੁਧਾਰ ਨਹੀਂ ਕੀਤਾ ਤਾਂ ਇਹ ਵੀ ਜਿਹੜੀ ਆ ਲੋਕਾਂ ਦੀ ਅੱਖਾਂ ਤੋਂ ਹੇਠਾਂ ਡਿੱਗ ਜਾਣਗੇ। ਅਗਲੀ ਗੱਲ ਕਰਦੇ ਹਾਂ, ਤੁਹਾਡੇ ਫੇਸਬੁੱਕ ਪ੍ਰੋਫਾਈਲ ਆ ਜਿਹੜੀ ਉਹਨਾਂ ਨੂੰ ਲੈ ਕੇ ਪਿਛਲੇ ਕੁਛ ਦਿਨਾਂ ਦੇ ਵਿੱਚ ਇੱਦਾਂ ਲੱਗ ਰਿਹਾ ਵੀ ਤੁਹਾਡੀਆਂ ਪ੍ਰੋਫਾਈਲਾਂ ਆ ਜਿਹੜੀਆਂ ਜਾਂ ਫੈਨ ਪੇਜ ਹੈਗਾ ਤੁਹਾਡਾ, ਉਸ ਨੂੰ ਬੈਨ ਕਰਾਉਣ ਦੇ ਜਿਹੜੇ ਆ ਉਹ ਪੂਰੀ ਸਾਜ਼ਿਸ਼ ਚੱਲ ਰਹੀ ਹੈ ਤੇ ਕਿਤੇ ਨਾ ਕਿਤੇ ਉਹਨਾਂ ਨੇ ਉਹ ਬੈਨ ਵੀ ਕਰਾ ਦਿੱਤਾ ਆ। ਕੀ ਹੈਗਾ ਤੁਹਾਡਾ ਇਸ ਚੀਜ਼ ਦੇ ਉੱਤੇ ਪੂਰਾ ਕੀ ਕਹਿਣਾ ਹੈ? ਬਿਲਕੁਲ ਜੀ, ਇਹ ਫੇਸਬੁੱਕ ਮੇਰੇ ਦੋ ਅਕਾਊਂਟ ਸੀਗੇ ਜੀ ਫੇਸਬੁੱਕ ਤੇ ਇੱਕ ਫੈਨ ਪੇਜ ਸੀਗਾ। ਪਹਿਲਾਂ ਤਾਂ ਜਿਹੜਾ ਇੱਕ ਅਕਾਊਂਟ ਸੀਗਾ 3 ਕੁ ਦਿਨ ਪਹਿਲਾਂ ਜਿਹੜਾ ਜੀ ਉਹਨੂੰ ਬੰਦ ਹੋ ਗਿਆ ਜੀ, ਔਰ ਦੂਸਰਾ ਜਿਹੜਾ ਸੀਗਾ ਉਹ ਵੀ ਬੰਦ ਹੋ ਗਿਆ ਜੀ। ਜਿਹੜਾ ਫੈਨ ਪੇਜ ਸੀਗਾ ਕਿਉਂਕਿ ਉਹ ਅਕਾਊਂਟ ਦੇ ਨਾਲ ਜੁੜਿਆ ਹੋਇਆ ਸੀਗਾ ਜੀ, ਉਹ ਵੀ ਬੰਦ ਹੋ ਗਿਆ ਜੀ। ਜਿਹੜੇ ਸਾਡੇ ਕੁਛ ਯੂਥ ਨੇ ਨਾ ਜੀ ਉਹਨਾਂ ਨੂੰ ਵਰਤਿਆ ਗਿਆ, ਪਤਾ ਤਾਂ ਲੱਗ ਗਿਆ ਜੀ ਸਾਰਾ ਕੁਛ ਕਿ ਕਿਵੇਂ ਜਿਹੜਾ ਜੀ ਉਹਨਾਂ ਦਾ ਬ੍ਰੇਨ ਵਾਸ਼ ਕਰਕੇ ਕੁਛ ਉਹ ਲੋਕ ਜਿਹੜੇ ਕਿ ਸਮਗਲਿੰਗ ਦੇ ਵਿੱਚ ਜਿਹੜੇ ਉਹ ਸ਼ਾਮਲ ਨੇ ਜੀ, ਉਹਨਾਂ ਦੇ ਵੱਲੋਂ ਇਹ ਕਾਰਸਤਾਨੀ ਜਿਹੜੀ ਆ ਜੀ ਕੀਤੀ ਗਈ ਆ। ਇਹਦੇ ਵਿੱਚ ਬਰੈਂਪਟਨ ਦੇ ਵਿੱਚੋਂ ਚੋਣ ਜਿਹੜੇ ਹਾਰਨ ਵਾਲੇ ਐਕਚੁਅਲੀ ਉਹਨਾਂ ਦੇ ਪਿੱਛੇ ਵੀ ਉਹੀ ਲੋਕ ਨੇ ਜਿਹੜੇ ਚਰਚਿਤ ਨੇ, ਜਿਨ੍ਹਾਂ ਦੇ ਨਾਮ ਆਉਂਦੇ ਰਹਿੰਦੇ ਨੇ ਜੀ। ਉਹਨਾਂ ਨੇ ਇਹ ਸਾਰਾ ਰਲ ਮਿਲ ਕੇ ਜਿਹੜਾ ਜੀ ਉਹ ਕੀਤਾ। ਸਿਆਣੇ ਕਹਿੰਦੇ ਨੇ ਤੱਤੇ ਪਾਣੀਆਂ ਦੇ ਨਾਲ ਘਰ ਨਹੀਂ ਲੂਸਦੇ ਹੁੰਦੇ ਜੀ, ਘਰ ਨਹੀਂ ਸੜਦੇ ਤੱਤੇ ਪਾਣੀਆਂ ਦੇ ਨਾਲ। ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਪੇਜ ਜੇ ਫੇਸਬੁੱਕ ਪੇਜ ਜਿਹੜਾ ਜੀ ਉਹ ਬੰਦ ਹੋ ਗਿਆ, ਉਹ ਫੇਰ ਬਣ ਜੂਗਾ ਜੀ। ਹਾਂ, ਇੰਨਾ ਜ਼ਰੂਰ ਹੈ ਕਿ ਇਹ ਲੋਕ ਜਿਹੜੇ ਨੇ ਉਹ ਤੇਜ਼ ਕਰਦੇ ਨੇ ਕੁਛ ਟੈਕਨੀਕਲ ਜਿਹੜੀਆਂ ਗੱਲਾਂ ਸੀਗੀਆਂ ਜੀ ਕਿ ਕਿਵੇਂ ਇਹਨਾਂ ਨੂੰ ਚਲਾਉਣਾ। ਕਿਉਂਕਿ ਜੇ ਤਾਂ ਅਸੀਂ ਭਾਜੀ ਕੋਈ ਸਾਜ਼ਿਸ਼
ਕਰ ਰਹੇ ਹੋਈਏ ਜਾਂ ਕੁਝ ਦਿਮਾਗ ਦੇ ਵਿੱਚ ਕੁਝ ਹੋਰ ਹੋਵੇ, ਫਿਰ ਤਾਂ ਤੁਸੀਂ ਸ਼ੈਤਾਨੀਅਤ ਦੇ ਨਾਲ ਜੀ ਕੁਝ ਜਿਹੜੀਆਂ ਟੈਕਨੀਕਲ ਚੀਜ਼ਾਂ ਦਾ ਧਿਆਨ ਰੱਖ ਲਿਓ। ਅਸੀਂ ਮਾਤੜ ਆ ਜੀ ਸਿੱਧੇ, ਜਾਂ ਇੱਧਰ ਜਾਂ ਉੱਧਰ ਵਾਲੇ, ਜਿਹੜੀ ਲਾਈਨ ਖਿੱਚ ਕੇ ਤੁਰਨ ਵਾਲੇ। ਤੋ ਇਸ ਕਰਕੇ ਸ਼ਰਾਰਤਾਂ ਸਾਨੂੰ ਜਿਹੜੀਆਂ ਉਹ ਆਉਂਦੀਆਂ ਨੇਗੀਆਂ ਜੀ, ਉਹ ਨਾ ਸਿੱਖੀਆਂ ਜੀ। ਉਹ ਇੱਕ ਰਾਜ ਕਪੂਰ ਦੀ ਫਿਲਮ ਦਾ ਗਾਣਾ ਸੀਗਾ ਨਾ, ਸਭ ਕੁਛ ਸਿੱਖਾ ਹਮਨੇ ਨਾ ਸਿੱਖੀ ਹੁਸ਼ਿਆਰੀ। ਉਹ ਹਾਲਾਤ ਨੇ ਜੀ, ਉਹੋ ਜਿਹੇ ਬਣ ਗਏ ਨੇ। ਪਰ ਕੋਈ ਗੱਲ ਨਹੀਂ ਜੀ, ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਵੇਖੀ ਜਾਊਗੀ ਜੀ ਜੋ ਹੁੰਦਾ। ਜਿਹੜੇ ਰੇਡੀਓਜ਼ ਨੇ ਜੀ, ਤੁਸੀਂ ਦੇਖੋ, ਤੁਸੀਂ ਦੱਸ ਰਹੇ ਸੀ ਉੱਥੇ ਜਿਹੜਾ ਸਟਾਲ ਲਾਇਆ ਸੀ ਰੇਡੀਓ ਦਾ, ਕਿੰਨੇ ਲੋਕ ਜਿਹੜੇ ਜੀ ਉਹ ਮਿਲਣ ਦੇ ਵਾਸਤੇ ਆਏ, ਦੱਸਣ ਦੇ ਵਾਸਤੇ ਆਏ। ਏਦਾਂ ਥੋੜ੍ਹੀ ਨਾ ਜੀ ਤੁਸੀਂ ਕਿਸੇ ਦੀਆਂ ਆਵਾਜ਼ ਜਿਹੜੀ ਆ ਉਹ ਬੰਦ ਕਰਾ ਸਕਦੇ ਹੋ। ਹਾਂ, ਟੈਂਪਰੇਰੀ ਜਿਹੜਾ ਜੀ ਇਹਨਾਂ ਚੀਜ਼ਾਂ ਦਾ ਅਸਰ ਜ਼ਰੂਰ ਪੈਂਦਾ ਜੀ, ਟੈਂਪਰੇਰੀ ਪੈ ਰਿਹਾ, ਟੈਂਪਰੇਰੀ ਜਿਹੜਾ ਜੀ ਉਹ ਪਊਗਾ। ਮਾਨਸਿਕ ਜਿਹੜਾ ਸੰਤੁਲਨ ਹੁੰਦਾ ਨਾ ਜੀ, ਉਹਨੂੰ ਖਰਾਬ ਕਰਨ ਦੇ ਵਾਸਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਬਹੁਤ ਵੱਡਾ ਰੋਲ ਨਿਭਾਉਂਦੀਆਂ ਨੇ। ਪਰ ਏਦਾਂ ਦੀ ਕੋਈ ਗੱਲ ਨਹੀਂ ਹੈ ਜੀ, ਪਰਮਾਤਮਾ ਦੀ ਕਿਰਪਾ, ਪੇਸ਼ੈਂਸ ਬੜੀ ਹੈ ਜੀ, ਜਿਹੜੀ ਰੋਜ਼ ਵਿਚਰਦਿਆਂ ਹੋਇਆ ਜਿਹੜੀ ਉੱਥੋਂ ਹੀ ਸਿੱਖੀ ਹੋਈ ਆ। ਮੈਂ ਬਿਲਕੁਲ ਕੋਈ ਵੀ ਏਦਾਂ ਦੀ ਗੱਲ ਨਹੀਂ ਕਹਿਣੀ ਚਾਹੁੰਦਾ ਜਿਹਦੇ ਵਿੱਚ ਕੋਈ ਭੜਕਾਹਟ ਜਿਹੜੀ ਹੈ ਜੀ ਉਹ ਦਿਸਦੀ ਹੋਵੇ। ਕੋਈ ਗੱਲ ਨਹੀਂ, ਪਰਮਾਤਮਾ ਜਿਹੜਾ ਜੀ ਉਹ ਵੇਖਦਾ। ਆਫਟਰ ਆਲ ਇੱਕ ਗੱਲ ਤਾਂ ਕਲੀਅਰ ਹੈ ਨਾ ਜੀ ਕਿ ਲੜਾਈ ਜਿਹੜੀ ਆ ਉਹ ਲੋਕਾਂ ਦੀ ਅਸੀਂ ਲੜ ਰਹੇ ਹਾਂ। ਲੋਕਾਂ ਦੀ ਲੜਾਈ ਲੜੀ ਦੀ ਹੈ ਤੇ ਏਦਾਂ ਦੀਆਂ ਮੁਸੀਬਤਾਂ ਆਉਂਦੀਆਂ ਨੇ। ਬਿਲਕੁਲ ਬਿਲਕੁਲ ਜੀ। ਤੇ ਉਮੀਦ ਕਰਦੇ ਹਾਂ ਜੀ ਜਲਦ ਹੀ ਜਿਹੜੇ ਆ ਤੁਹਾਡੇ ਉਹ ਜਿਹੜੇ ਪੇਜ ਆ ਵਾਪਸ ਤੁਹਾਡੇ ਕੋਲ ਆਉਣਗੇ। ਤੇ ਬਿਲਕੁਲ, ਕਿਉਂਕਿ ਲੋਕ ਜੁੜੇ ਹੋਏ ਆ ਤੁਹਾਡੇ ਨਾਲ ਤਰ੍ਹਾਂ ਤਰ੍ਹਾਂ ਦੇ ਨਾਲ, ਇਸ ਤਰੀਕੇ ਦੇ ਨਾਲ ਵੀ। ਸੋ ਜ਼ਰੂਰ ਉੱਥੇ ਵੀ ਤੁਸੀਂ ਜਿਹੜੀ ਆਪਣੀ ਗੱਲ ਆ ਉਹ ਸਾਹਮਣੇ ਤੁਸੀਂ ਪੇਸ਼ ਕਰਦੇ ਹੋ। ਤੇ ਬਲਤੇਜ ਪੰਨੂ ਜੀ, ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਗੱਲਾਂ। ਤੇ ਜਾਣ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਤੁਹਾਨੂੰ ਅੱਜਨਾਮੇ ਲਈ ਕਿ ਕੀਤੀ ਜਾਰੀ ਰਿਪੋਰਟ ਅਮਰੀਕੀਆਂ ਨੇ ਕੱਢਿਆ ਪਾਕ ਦਾ ਕੁੱਲ ਕਸੂਰ ਮੀਆਂ ਜੀ। ਕੀਤੀ ਜਾਰੀ ਰਿਪੋਰਟ ਅਮਰੀਕੀਆਂ ਨੇ ਕੱਢਿਆ ਪਾਕ ਦਾ ਕੁੱਲ ਕਸੂਰ ਮੀਆਂ। ਕਹਿੰਦੇ ਰੱਖਦਾ ਉਹਨਾਂ ਹੈ ਪਾਕ, ਭਾਵੇਂ ਦਿੰਦਾ ਉਹਨਾਂ ਨੂੰ ਮਦਦ ਜ਼ਰੂਰ ਮੀਆਂ ਜੀ। ਕੈਂਪਾਂ ਅੰਦਰ ਹਨ ਹੋਈ ਤਿਆਰ ਜਾਂਦੇ ਆਤਮ ਘਾਤੀਆਂ ਦੇ ਨਵੇਂ ਪੂਰ ਮੀਆਂ। ਹਿੰਦ ਦੇ ਉੱਪਰ ਤਰਸ ਆਵੇ ਨਰਕ ਭੋਗਣ ਨੂੰ ਉਹ ਮਜਬੂਰ ਮੀਆਂ ਜੀ। ਪਿੱਛੋਂ ਹਿੰਦ ਦੇ ਉੱਤੇ ਵੀ ਦੋਸ਼ ਲਾਇਆ, ਚੱਲਦਾ ਉਹ ਵੀ ਗੁੱਝੀ ਹੈ ਚਾਲ ਮੀਆਂ। ਪਿੱਛੋਂ ਹਿੰਦ ਦੇ ਉੱਤੇ ਵੀ ਦੋਸ਼ ਲਾਇਆ, ਚੱਲਦਾ ਉਹ ਵੀ ਗੁੱਝੀ ਹੈ ਚਾਲ ਮੀਆਂ। ਹੁੱਜ ਹਿੰਦ ਨੂੰ ਗਿਆ ਉਹ ਮਾਰ ਵਿੰਗੀ, ਰੱਖ ਪਾਕ ਨੂੰ ਲਿਆ ਉਸ ਨਾਲ ਮੀਆਂ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਗੱਲਬਾਤ ਸਾਡੇ ਨਾਲ ਕੀਤੀ, ਖਬਰਾਂ ਦੇ ਪਿੱਛੇ ਕੀ ਸੱਚਾਈ ਆ ਉੱਥੇ ਤੱਕ ਜਾਣ ਦੀ ਕੋਸ਼ਿਸ਼ ਆਪਾਂ ਕੀਤੀ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਸੋ ਤੁਸੀਂ ਸੁਣ ਰਹੇ ਸੀ ਆਪਾਂ ਅੱਜ ਦਾ ਇਹ ਪ੍ਰੋਗਰਾਮ, ਤੇ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਹੁਣ ਆਪ ਸਭ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਵੀ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। 24 ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ, ਕੀ ਕਰ ਰਹੀ ਹੈ ਸਰਕਾਰ, ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ। ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਕੈਰੀਸੋਟੋ, ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜੀ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200, 4082725200 ਜਾਂ 408 722 7698, 408722 7698।